ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਤੇ ਪੰਜਾਬੀ ਟੀਵੀ USA ਵੇਖਣਾ ਤੇ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਪ੍ਰੋਗਰਾਮ ਲੈ ਕੇ ਰੂਬਰੂ ਆ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੁਨੀਆ। ਮਨਦੀਪ ਪੁਨੀਆ ਜੀ ਦਾ ਸਾਥ ਹੁੰਦਾ ਹੈ, ਦੇਸ਼ ਭਰ ਦੀਆਂ ਖਬਰਾਂ ਹੁੰਦੀਆਂ ਨੇ। ਚਾਨਣਾ ਪਾਉਣ ਦੇ ਲਈ ਅਸੀਂ ਉਹਨਾਂ ਦੇ ਕੋਲ ਜਾਂਦੇ ਹਾਂ ਖਬਰਾਂ ਦੇ ਉੱਪਰ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲਈਏ। ਸਵਾਗਤ ਹੈ ਜੀ। ਸ਼ੁਕਰੀਆ ਬਾਈ ਜੀ। ਸੋ ਸਭ ਤੋਂ ਪਹਿਲਾਂ ਜੇਕਰ ਆਪਾਂ ਜ਼ਿਕਰ ਕਰੀਏ ਤਾਂ ਅਮਰੀਕਾ ਦੀ ਗੱਲ ਤਾਂ ਜ਼ਰੂਰ ਕਰਨੀ ਬਣਦੀ ਹੈ, ਕਿਉਂਕਿ ਅੱਜ ਚੌਥਾ ਦਿਨ ਹੈ ਲਗਾਤਾਰ ਵੋਟਾਂ ਦੇ ਵਿੱਚ ਵੋਟਿੰਗ ਵਧਾਉਣ ਦੇ ਲਈ ਦਿੱਤੀ ਜਾਂਦੀ ਅਮਰੀਕਾ ਦੇ ਵੱਲੋਂ ਮਦਦ ਦਾ ਬਹੁਤ ਰੌਲਾ ਚੱਲ ਰਿਹਾ। ਹੁਣ ਟਰੰਪ ਸਾਹਿਬ ਦੀ ਜ਼ੁਬਾਨ ਤੇ ਇੱਕ ਵਾਰ ਫੇਰ ਤੋਂ ਇਹ ਗੱਲ ਆਈ ਹੈ। ਕੀ ਕਹਿ ਰਹੇ ਨੇ ਟਰੰਪ ਸਾਹਿਬ? ਨਾਲ ਇੱਕ ਹੋਰ ਦੇਸ਼ ਦਾ ਜ਼ਿਕਰ ਕੀਤਾ ਹੈ ਉਹਨਾਂ ਨੇ। ਹਾਂ, ਬੰਗਲਾਦੇਸ਼ ਦਾ ਜ਼ਿਕਰ ਕੀਤਾ ਹੈਗਾ ਉਹਨਾਂ ਨੇ ਕਿ ਜੀ ਉਹਨਾਂ ਨੇ ਬੰਗਲਾਦੇਸ਼ ਨੂੰ ਵੀ ਪੈਸੇ ਦਿੱਤੇ ਸੀਗੇ ਤੇ ਬਾਈਡਨ ਦੀ ਸਰਕਾਰ 'ਚ, ਤੇ ਉਹਨਾਂ ਨੇ ਇਹਦਾ ਵੀ ਜ਼ਿਕਰ ਕੀਤਾ ਹੈ ਜਿਹੜਾ ਤਖਤਾ ਪਲਟ ਹੋਇਆ ਉਹਦੇ ਬਾਰੇ ਵੀ ਗੱਲ ਆਈ ਸੀ ਇੱਕ ਵਾਰ, ਤੇ ਉਹਨਾਂ ਤੇ ਆਰੋਪ ਵੀ ਲੱਗੇ ਸੀ, ਅਮਰੀਕਾ ਤੇ ਆਰੋਪ ਵੀ ਲੱਗੇ ਸੀ। ਸਵਾਲ ਵੀ ਪੁੱਛਿਆ ਗਿਆ ਸੀਗਾ ਕਿ ਕੀ ਅਮਰੀਕਾ ਦਾ ਜਿਹੜਾ ਡੀਪ ਸਟੇਟ ਹੈ ਉਹ ਤਖਤਾ ਪਲਟ 'ਚ ਇਨਵੋਲਵ ਰਿਹਾ ਹੈਗਾ, ਤੇ ਉਹਨਾਂ ਨੇ ਜੀ ਬੰਗਲਾਦੇਸ਼ ਬਾਰੇ ਦੱਸਿਆ ਹੈਗਾ ਕਿ 251 ਕਰੋੜ ਰੁਪਈਆ ਬੰਗਲਾਦੇਸ਼ ਨੂੰ ਦਿੱਤਾ ਗਿਆ ਹੈਗਾ। ਉੱਥੇ ਉਹ ਜਿਹੜਾ ਰਾਜਨੀਤਿਕ ਚੀਜ਼ਾਂ ਹੈਗੀਆਂ ਉਹਨਾਂ ਨੂੰ ਮਜ਼ਬੂਤ ਕਰਨ ਵਾਸਤੇ ਉਹਨਾਂ 'ਚ ਮੈਂ ਜੀ ਵੀ ਮਾੜਾ ਮੋਟਾ ਦੇਖ ਰਿਹਾ ਸੀ ਕਿਸ ਕਿਸਮ ਦੀ ਫੈਲੋਸ਼ਿਪ ਜਾਂ ਕਿਸ ਕਿਸਮ ਦਾ ਅਮਾਊਂਟ ਦਿੱਤੇ ਗਏ ਸੀਗੇ, ਤੇ ਉੱਥੇ ਜੀ ਪੋਲਿਟਿਕਸ 'ਚ ਯੂਥ ਨੂੰ ਮਜ਼ਬੂਤ ਕਰਨ ਵਾਸਤੇ ਪੈਸੇ ਦਿੱਤੇ ਗਏ ਸੀ। ਕਈ ਏਦਾਂ ਦੇ ਪ੍ਰੋਗਰਾਮ ਸੀਗੇ, ਤੇ ਕਈ ਏਦਾਂ ਦੇ ਆਰੋਪ ਵੀ ਲਾਉਂਦੇ ਨੇ ਕਿ ਜਿਹੜੇ ਬੰਦਿਆਂ ਨੂੰ ਜਾਂ ਜਿਹੜੀ ਆਰਗੇਨਾਈਜੇਸ਼ਨਾਂ ਨੂੰ ਪੈਸੇ ਦਿੱਤੇ ਗਏ ਉਹ ਸਾਰੀਆਂ ਤਖਤਾ ਪਲਟ 'ਚ ਇਨਵੋਲਵ ਸੀਗੀਆਂ, ਤੇ ਇਸ ਕਿਸਮ ਦੇ ਆਰੋਪ ਵੀ ਲੱਗਦੇ ਰਹਿੰਦੇ ਆ। ਲੇਕਿਨ ਟਰੰਪ ਹੋਣੀ ਜਿਹੜਾ ਤਖਤਾ ਪਲਟ ਵਾਲਾ ਜਾਂ ਅਮਰੀਕਨ ਡੀਪ ਸਟੇਟ ਵਾਲਾ ਜਿਹੜਾ ਸਾਰਾ ਉਹ ਤੋਂ ਮਨਾਹੀ ਕਰਦੇ ਨੇ। ਉਹ ਕਹਿੰਦੇ ਨੇ ਅਸੀਂ ਏਦਾਂ ਦਾ ਕੁਝ ਨਹੀਂ ਕੀਤਾ, ਅਸੀਂ ਤਾਂ ਡੈਮੋਕ੍ਰੇਸੀ ਨੂੰ ਜੀ ਮਜ਼ਬੂਤ ਕਰਨ ਵਾਸਤੇ ਫੰਡ ਦਿੱਤਾ। ਇੰਡੀਆ ਦੇ ਵਿੱਚ ਵੀ ਉਹਨਾਂ ਨੇ ਅੱਜ ਜਿਹੜਾ ਅਮਾਊਂਟ ਬੋਲਿਆਗਾ ਉਹ 182 ਕਰੋੜ ਰੁਪਏ ਦਾ ਬੋਲਿਆਗਾ। ਉਹਨਾਂ ਨੇ ਕਿਹਾ ਕਿ ਇੰਡੀਆ 'ਚ ਵੋਟਰ ਟਰਨਆਊਟ ਵਧਾਉਣ ਵਾਸਤੇ ਦਿੱਤਾ ਗਿਆ ਸੀਗਾ, ਤੇ ਤੁਸੀਂ ਯਾਦ ਕਰੋ ਕਿ ਬੁੱਧਵਾਰ ਨੂੰ ਉਹਨਾਂ ਨੇ ਇਹ ਕਿਹਾ ਸੀਗਾ ਕਿ ਜਿਹੜਾ ਬਾਈਡਨ ਸਾਹਿਬ ਹੋਣੀ ਪੈਸੇ ਦੇ ਰਹੇ ਸੀ, ਬਾਈਡਨ ਸਾਹਿਬ ਹੋਣਾ ਨੇ ਫੰਡਿੰਗ ਦਵਾਈ ਸੀ। ਉਹਨਾਂ ਦਾ ਕਿਤੇ ਨਾ ਕਿਤੇ ਇਹ ਕੋਸ਼ਿਸ਼ ਸੀ ਕਿ ਨਰਿੰਦਰ ਮੋਦੀ ਤੋਂ ਇਲਾਵਾ ਕੋਈ ਹੋਰ ਜਿੱਤੇ, ਪਰ ਹੋ ਨਹੀਂ ਸਕਿਆ। ਯਾਨੀ ਕਿ ਨਰਿੰਦਰ ਮੋਦੀ ਤੋਂ ਇਲਾਵਾ ਹੋਰ ਜਿੱਤਣ ਵਾਲਾ ਦਾ ਮਾਮਲਾ ਫਿਰ ਇੰਡੀਆ ਅਲਾਇੰਸ ਦਾ ਹੈਗਾ, ਤੇ ਜੀ ਜੀ ਇਹ ਬਾਈਡਨ ਨੇ ਬੁੱਧਵਾਰ ਨੂੰ ਆਰੋਪ ਲਾਇਆ ਸੀਗਾ, ਤੇ ਅੱਜ ਉਹਨਾਂ ਨੇ ਜਿਹੜਾ ਦੁਬਾਰੇ ਤੋਂ ਇੰਡੀਆ ਦਾ ਨਾਂ ਲਿਆ ਹੈਗਾ, ਤੇ ਉਹਨਾਂ ਨੇ ਕਿਹਾ ਕਿ ਸਾਨੂੰ ਇੰਡੀਆ ਦੇ ਵੋਟਰ ਟਰਨਆਊਟ ਨੂੰ ਵਧਾਉਣ ਦੀ ਕੋਈ ਇੰਨੀ ਪਰਵਾਹ ਨਹੀਂ ਹੈਗੀ ਆ। ਇੰਟਰਨੈਟ ਦੇ ਵਿਗਿਆਪਨਾਂ ਦੀ ਵੀ ਗੱਲ ਹੋਈ, ਕਈ ਸਾਰੀ ਗੱਲਾਂ ਨੇ ਉਹ ਲਗਾਤਾਰ ਕਹਿ ਰਹੇ ਨੇ। ਉਹਨਾਂ ਨੇ ਕਿਹਾ ਕਿ ਅਸੀਂ ਸਾਰੀਆਂ ਸਕੀਮਾਂ ਬੰਦ ਕਰ ਰਹੇ ਹਾਂ ਇੰਡੀਆ ਵਾਸਤੇ, ਜਿਹੜਾ ਇੰਡੀਆ ਦੇ ਵੋਟਰ ਟਰਨਆਊਟ ਨੂੰ ਵਧਾਉਣ ਵਾਸਤੇ ਸੀਗੀਆਂ। ਇਹ ਗੱਲਾਂ ਹੋ ਰਹੀਆਂ ਨੇ। ਇਹਨਾਂ ਦਾ ਇੰਡੀਆ 'ਚ ਕੀ ਅਸਰ ਪੈ ਰਿਹਾ ਇਹਦੇ ਬਾਰੇ ਆਪਾਂ ਗੱਲ ਕਰ ਲੈਂਦੇ। ਇਹ ਤਾਂ ਮੋਟਾ ਮੈਂ ਜੀ ਫੈਕਚੁਅਲ ਤੁਹਾਨੂੰ ਦੱਸਿਆ ਕਿ ਉਹ ਸਟੇਟਮੈਂਟਾਂ ਦੇ ਰਹੇ। ਉਹਦਾ ਅਸਰ ਇਹ ਹੋ ਰਿਹਾ ਕਿ ਬੀਜੇਪੀ ਆਰੋਪ ਲਾ ਰਹੀ ਹੈ ਕਾਂਗਰਸ ਤੇ ਕਿ ਦੇਖੋ ਇੰਡੀਆ ਦੀ ਪੋਲਿਟਿਕਸ ਨੂੰ ਪ੍ਰਭਾਵਿਤ ਕਰਨ ਵਾਸਤੇ ਕਾਂਗਰਸ ਅਮਰੀਕਾ ਤੋਂ ਫੰਡਿੰਗ ਲੈ ਰਹੀ ਹੈ। ਕਾਂਗਰਸ ਆਰੋਪ ਲਾ ਰਹੀ ਹੈ ਬੀਜੇਪੀ ਤੇ ਕਿ ਬੀਜੇਪੀ ਪੈਸੇ ਲੈ ਰਹੀ ਹੈ ਅਮਰੀਕਾ ਤੋਂ, ਤੇ ਈਵਨ ਜਿਹੜੀ ਸਮ੍ਰਿਤੀ ਇਰਾਨੀ ਹੈਗੀ ਆ, ਜਿਹੜੀ ਬੀਜੇਪੀ ਦੀ ਵੱਡੀ ਆਗੂ ਹੈਗੀ ਆ, ਉਹ ਵੀ ਜੀ USAID ਦੀ ਗੁੱਡਵਿਲ ਐਂਬੈਸਡਰ ਰਹਿ ਚੁੱਕੇ ਨੇ। ਉਹਨਾਂ ਨੂੰ ਲੈ ਕੇ ਵੀ ਜਿਹੜੀ ਕਾਂਗਰਸੀ ਹੈਗੇ ਆ ਉਹ ਲਗਾਤਾਰ ਉਹਨਾਂ ਦੇ ਖਿਲਾਫ ਕੈਂਪੇਨ ਚਲਾਏ ਹੋਏ ਨੇ। ਪਵਨ ਖੇੜਾ ਹੈਗੇ ਕਾਂਗਰਸ ਦੇ, ਉਹਨਾਂ ਨੇ ਵੀ ਬੀਜੇਪੀ ਦੇ ਖਿਲਾਫ USAID ਦੀ ਜਿਹੜੀ ਫੰਡਿੰਗ ਹੈ ਉਹਨੂੰ ਲੈ ਕੇ ਪ੍ਰੈਸ ਕਾਨਫਰੰਸ ਵਗੈਰਾ ਕੀਤੀ ਹੈਗੀ ਆ, ਤੇ ਇੱਥੇ ਬਲੇਮ ਗੇਮ ਚੱਲ ਰਿਹਾ। ਉਹ ਇੱਕ ਜਣਾ ਦੂਜੇ ਨੂੰ ਚੋਰ ਬੋਲ ਰਿਹਾ ਤੇ ਦੂਜੇ ਵਾਲਾ ਪਹਿਲੇ ਨੂੰ ਚੋਰ ਬੋਲ ਰਿਹਾ। ਇਹ ਤੂੰ ਚੋਰ ਵਾਲੀ ਲੈਂਗੁਏਜ 'ਚ ਗੱਲ ਹੋ ਰਹੀ ਹੈ ਇੰਡੀਆ 'ਚ, ਤੇ ਟਰੰਪ ਸਾਹਿਬ ਉੱਥੇ ਬਿਆਨ ਦੇ ਦਿੰਦੇ ਨੇ, ਇੱਥੇ ਸਿਆਸਤ ਗਰਮ ਹੋ ਜਾਂਦੀ ਹੈ, ਤੇ ਸਾਰੇ ਇੱਕ ਜੀ ਦੂਜੇ ਨੂੰ ਜਾਰਜ ਸੋਰੋਸ ਦਾ ਚੇਲਾ ਕਹਿ ਕੇ ਜਾਂ ਫਿਰ ਜਾਰਜ ਸੋਰੋਸ ਦਾ ਕੀ ਕਹੀਏ ਉਹਨੂੰ ਏਜੰਟ ਕਹਿ ਕੇ ਇੰਡੀਆ 'ਚ ਸੰਬੋਧਿਤ ਕਰ ਰਹੇ ਨੇ। ਕਦੇ ਬੀਜੇਪੀ ਵਾਲੇ ਕਾਂਗਰਸ ਨੂੰ ਕਹਿ ਦਿੰਦੇ ਨੇ ਕਿ ਇਹ ਤਾਂ ਜਾਰਜ ਸੋਰੋਸ ਦੇ ਏਜੰਟ ਨੇ, ਹੁਣ ਕਾਂਗਰਸ ਵਾਲੇ ਕਹਿ ਰਹੇ ਨੇ ਕਿ ਬੀਜੇਪੀ ਵਾਲੇ ਜਾਰਜ ਸੋਰੋਸ ਦੇ ਏਜੰਟ ਨੇ। ਇਹ ਚੱਲ ਰਿਹਾ ਜੀ ਹੈ। ਇੱਕ ਇਹਦੇ 'ਚ ਮਤਲਬ ਹੁਣ ਜਿਵੇਂ ਤਖਤਾ ਪਲਟ ਦੇ ਆਰੋਪ ਲਾਉਂਦੇ ਨੇ ਇਹ
ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ ਫੰਡਿੰਗ ਦੀ, ਜਿਹੜੇ ਯੂਨਿਸ ਹੈਗੇ ਆ, ਜਿਹੜੇ ਬੰਗਲਾਦੇਸ਼ੀ ਗਵਰਨਮੈਂਟ ਦੇ ਇੱਕ ਅਹਿਮ ਅਹੁਦੇਦਾਰ ਨੇ, ਨੋਬਲ ਪੁਰਸਕਾਰ ਵਿਜੇਤਾ ਵੀ ਨੇ, ਉਹਨਾਂ ਦੇ ਭਤੀਜੇ ਨੂੰ ਵੀ ਯੂਐਸਏਡ ਤੋਂ ਫੰਡਿੰਗ ਮਿਲੀ ਹੋਈ ਹੈ, ਪਰ ਉਹ ਕਿਸੇ ਹੋਰ ਕੰਮ ਵਾਸਤੇ ਫੰਡਿੰਗ ਮਿਲੀ ਹੋਈ ਹੈ। ਤਾਂ ਇਹ ਬਹੁਤ ਅਜੀਬ ਕਿਸਮ ਦਾ ਸਾਰਾ ਮੱਕੜ ਜਾਲ ਹੈਗਾ। ਜੇ ਪਰਤਾਂ ਫਰੋਲੀਆਂ ਜਾਣਗੀਆਂ ਤੇ ਅੱਡ-ਅੱਡ ਕਿਸਮ ਦੇ ਅਹਿਸਾਸ ਹੋਣਗੇ। ਪਰ ਇਹ ਜਿਹੜਾ ਪੈਸਾ ਹੈਗਾ, ਇਹ ਐਨਜੀਓ ਰਾਹੀਂ ਹੀ ਆਪਾਂ ਨੂੰ ਪਤਾ ਹੈ ਕਿ ਜਿਹੜੇ ਥਰਡ ਵਰਲਡ ਮੁਲਕ ਹੋ ਗਿਆ, ਗਰੀਬ ਮੁਲਕ ਹੋ ਗਿਆ, ਡਿਵੈਲਪਿੰਗ ਨੇਸ਼ਨਸ ਹੋ ਗਏ, ਉਹਨਾਂ ਨੂੰ ਭੇਜਿਆ ਜਾਂਦਾ ਗਾ ਤੇ ਖਾਸ ਏਜੰਡੇ ਵਾਸਤੇ ਹੀ ਭੇਜਿਆ ਜਾਂਦਾ ਗਾ। ਪਰ ਮੈਨੂੰ ਲੱਗਦਾ ਕਿ ਇਹਦੇ ਤੇ ਇੰਨੀ ਹੌਲੀ ਗੱਲ ਕਰਕੇ ਵੀ ਗੱਲ ਬਣਨੀ ਨਹੀਂ। ਮੈਂ ਇਹ ਯੂਐਸਏਡ ਫੰਡ ਬਾਰੇ ਸਾਰਾ ਪੜ੍ਹ ਰਿਹਾ ਸੀਗਾ ਤੇ ਜੀ ਮੈਨੂੰ ਲੱਗਦਾ ਕਿ ਇਹਦੇ ਤੇ ਕੋਈ ਮੈਚੁਰ ਕਮੈਂਟ ਕਰਨ ਵਾਸਤੇ ਹਜੇ ਟਾਈਮ ਲੱਗੂਗਾ। ਪਰ ਟਰੰਪ ਉੱਥੇ ਇੱਕ ਗੱਲ ਤਾਂ ਕਲੀਅਰ ਹੈ, ਉੱਥੇ ਟਰੰਪ ਸਟੇਟਮੈਂਟਾਂ ਦੇ ਦਿੰਦੇ ਨੇ, ਇੱਥੇ ਇੰਡੀਆ 'ਚ ਰੌਲਾ ਪੈ ਜਾਂਦਾ। ਬੀਜੇਪੀ ਵਾਲੇ ਕਾਂਗਰਸ ਨੂੰ ਚੋਰ ਕਹਿੰਦੇ ਨੇ ਤੇ ਕਾਂਗਰਸ ਵਾਲੇ ਬੀਜੇਪੀ ਨੂੰ ਚੋਰ ਕਹਿੰਦੇ ਨੇ। ਜੀ, ਜੇ ਸਧਾਰਨ ਪੇਂਡੂ ਭਾਸ਼ਾ 'ਚ ਕਹਿਣਾ ਹੋਵੇ ਤਾਂ ਟਰੰਪ ਦਿਖਾ ਰਿਹਾ ਕਿ ਅਸਲੀ ਸਰਪੰਚ ਦੁਨੀਆ ਦਾ ਕੌਣ ਹੈ। ਸਰਪੰਚ ਸਾਹਿਬ ਦੂਰੋਂ ਬੈਠੇ ਹਿਲਾ ਦਿੰਦੇ ਨੇ, ਕਿਤੇ ਵੀ ਬੈਠੇ ਹੋਣ, ਉਹ ਜਦੋਂ ਬਿਆਨ ਦਿੰਦੇ ਨੇ ਤਾਂ ਪੂਰੀ ਦੁਨੀਆ 'ਚ ਇੱਕ ਵਾਰ ਤੜਥੱਲੀ ਮਚ ਜਾਂਦੀ ਹੈ। ਸੋ ਅਗਲੇ ਸਵਾਲ ਤੇ ਚੱਲੀਏ। ਸਾਡੇ ਦੇਸ਼ ਦੇ ਜਿਹੜੇ ਕਹਿੰਦੇ ਕੇਂਦਰੀ ਮੰਤਰੀ ਨੇ, ਖੇਤੀਬਾੜੀ ਮੰਤਰੀ, ਉਹਨਾਂ ਨੂੰ ਟੁੱਟੀ ਹੋਈ ਸੀਟ ਦੇ ਉੱਪਰ ਜਹਾਜ਼ ਦੇ ਵਿੱਚ ਬਹਿਣਾ ਪੈ ਗਿਆ। ਇਹ ਕੀ ਮਾਜਰਾ ਹੁਣ ਆ ਗਿਆ, ਕਿਉਂਕਿ ਮੀਟਿੰਗ ਵੀ ਅੱਜ। ਹਾਂ, ਉਦਾਂ ਉਸ ਮੀਟਿੰਗ ਵਾਸਤੇ ਹੀ ਆ ਰਹੇ ਸੀਗੇ। ਅਸਲ 'ਚ ਉਹ ਭੋਪਾਲ ਸੀਗੇ, ਭੋਪਾਲ ਤੋਂ ਉਹ ਦਿੱਲੀ ਆ ਰਹੇ ਸੀਗੇ ਤੇ ਉਹਨਾਂ ਨੇ ਏਅਰ ਇੰਡੀਆ ਦੀ ਫਲਾਈਟ ਬੁੱਕ ਕੀਤੀ ਸੀ। ਜਿਹੜੀ ਸੀਟ ਤੇ ਉਹ ਜਾ ਕੇ ਬੈਠੇ ਉਹ ਟੁੱਟੀ ਹੋਈ ਸੀ। ਉਹਦੇ ਤੇ ਫਿਰ ਉਹਨਾਂ ਨੇ ਇੱਕ ਲੰਬਾ ਜਿਹਾ ਪੋਸਟ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਪਾਇਆ ਸੀਗਾ, ਜਿਹਦੇ 'ਚ ਉਹਨਾਂ ਨੇ ਲਿਖਿਆ ਕਿ ਮੈਂ ਏਅਰ ਇੰਡੀਆ ਦੀ ਫਲਾਈਟ ਬੁੱਕ ਕਰਾਈ ਸੀ, ਮੈਂ ਸੀਟ ਤੇ ਬੈਠਾ, ਉਹ ਟੁੱਟੀ ਹੋਈ ਸੀ ਤੇ ਸਾਰੀ ਦਸੀ ਹੋਈ ਸੀ ਅੰਦਰ। ਕਾਫੀ ਤਕਲੀਫ ਦੇ ਸੀ। ਫਿਰ ਮੈਨੂੰ ਹੋਰ ਲੋਕਾਂ ਨੇ ਕਿਹਾ ਕਿ ਤੁਸੀਂ ਸਾਡੀ ਸੀਟ ਤੇ ਆ ਕੇ ਬਹਿ ਜਾਓ। ਮੈਂ ਕਿਹਾ ਕਿ ਨਾ ਕੋਈ ਨਾ, ਮੈਂ ਇਸੇ ਸੀਟ ਤੇ ਬਹਿ ਜਾਵਾਂਗਾ, ਪਰ ਜੇ ਟੁੱਟੀ ਹੋਈ ਤਾਂ ਇਹਦੀ ਟਿਕਟ ਕਿਉਂ ਬੁੱਕ ਕਰਦੇ ਹੋ, ਇਹਦੀ ਰਿਪੇਅਰ ਕਿਉਂ ਨਹੀਂ ਹੋ ਰਹੀ। ਮੈਨੂੰ ਲੱਗ ਰਿਹਾ ਸੀਗਾ ਕਿ ਟਾਟਾ ਵਾਲਿਆਂ ਨੇ ਏਅਰ ਇੰਡੀਆ ਨੂੰ ਐਕਵਾਇਰ ਕਰਿਆ ਗਿਆ, ਹੁਣ ਤਾਂ ਚੀਜ਼ਾਂ ਸੁਧਰ ਜਾਣਗੀਆਂ, ਪਰ ਹੁਣ ਵੀ ਚੀਜ਼ਾਂ ਨਹੀਂ ਸੁਧਰੀਆਂ। ਫਿਰ ਉਹਨਾਂ ਨੇ ਏਅਰ ਇੰਡੀਆ ਨੂੰ ਟੈਗ ਕੀਤਾ ਹੋਇਆ ਸੀ। ਇਹ ਸਾਰਾ ਸੀਗਾ। ਜਿਹੜੇ ਖੇਤੀਬਾੜੀ ਮੰਤਰੀ ਸਾਹਿਬ ਪਹਿਲਾਂ ਦਿੱਲੀ ਰੁਕੇ, ਫਿਰ ਕੁਰੂਕਸ਼ੇਤਰ ਰੁਕੇ, ਤੇ ਅੱਜ ਸ਼ਾਮ ਨੂੰ ਉਹ ਚੰਡੀਗੜ੍ਹ ਪਹੁੰਚੇ ਨੇ ਤੇ ਚੰਡੀਗੜ੍ਹ ਕਿਸਾਨਾਂ ਨਾਲ ਜਿਹੜੀ ਬੈਠਕ ਹੈ ਉਹ ਲਗਾਤਾਰ ਜਾਰੀ ਹੈ ਤੇ ਮੈਂ ਵੀ ਉਹਦੇ ਤੇ ਨਜ਼ਰ ਬਣਾਏ ਹੋਏ ਆ। ਤੇ ਮੈਨੂੰ ਲੱਗਦਾ ਕਿ ਜਿਹੜੀ ਮੀਟਿੰਗ ਹੋ ਰਹੀ ਹੈ ਅੱਜ, ਉਹ ਖਾਸੀ ਇੰਪੋਰਟੈਂਟ ਆ। ਉਹ ਤੋਂ ਪਤਾ ਲੱਗੂਗਾ ਕਿ ਪਿਛਲੀ ਮੀਟਿੰਗ 'ਚ ਤਾਂ ਆਪਾਂ ਪਹਿਲਾਂ ਹੀ ਮਜ਼ਾਕ ਉਡਾ ਰਹੇ ਸੀ ਉਹਦਾ, ਕਿਉਂਕਿ ਸ਼ਿਵਰਾਜ ਚੌਹਾਨ ਦੇ ਘਰੇ ਵਿਆਹ ਸੀਗਾ ਤੇ ਉਹਦਾ ਕੋਈ ਮਤਲਬ ਵੀ ਨਹੀਂ ਸੀ, ਸਿਰਫ ਸਵਾਲ ਸੁਣਨ ਆਏ ਸੀਗੇ। ਤੇ ਮੀਟਿੰਗ ਚੱਲ ਰਹੀ। ਮੈਨੂੰ ਲੱਗਦਾ ਕਿ ਅਗਲੀ ਖਬਰ ਵੀ ਤੁਸੀਂ ਮੀਟਿੰਗ ਬਾਰੇ ਲੈ ਹੀ ਲਓ ਫਿਰ। ਜੀ, ਇਸੇ ਦੇ ਨਾਲ ਦੱਸ ਦਿਓ ਕਿ ਸ਼ਿਵਰਾਜ ਚੌਹਾਨ ਹੁਣੀ ਚਲੋ ਹੁਣ ਆਏ ਨੇ, ਇੱਕ ਸਦਾਚਾਰ ਵੀ ਹੁੰਦਾ, ਬੰਦੇ ਨੇ ਪ੍ਰੋਟੋਕਾਲ ਵੀ ਫੋਲੋ ਕਰਨਾ ਹੁੰਦਾ। ਡੱਲੇਵਾਲ ਸਾਹਿਬ ਨਾਲ ਉਹਨਾਂ ਦੀ ਕਿਹੋ ਜਿਹੀ ਮਿਲਣੀ ਰਹੀ ਹੈ, ਕੀ ਕਹਿ ਰਹੇ ਨੇ ਹੁਣ ਜਦੋਂ ਮੀਟਿੰਗ ਸ਼ੁਰੂ ਹੋਣੀ ਹੈ? ਆਪਸ 'ਚ ਮਿਲੇ ਵੀ ਨੇ? ਹਾਂ, ਮੀਟਿੰਗ ਸ਼ੁਰੂ ਹੋ ਚੁੱਕੀ ਹੈਗੀ ਆ। ਮੀਟਿੰਗ ਸ਼ੁਰੂ ਹੋਏ ਨੂੰ ਲਗਭਗ 1 ਘੰਟਾ ਹੋ ਗਿਆ। ਜਿਹੜੇ ਜੀ ਸ਼ਿਵਰਾਜ ਸਿੰਘ ਚੌਹਾਨ ਹੁਣੀ 6:30 ਵਜੇ, ਪੌਣੇ 7 ਵਜੇ ਆਏ ਸੀਗੇ ਬੇਸਿਕਲੀ। ਪੌਣੇ 7 ਵਜੇ ਉਹ ਐਂਟਰ ਕੀਤੇ ਨੇ ਮੀਟਿੰਗ ਹਾਲ 'ਚ। ਫਿਰ ਸਭ ਤੋਂ ਪਹਿਲਾਂ ਜਾ ਕੇ ਉਹਨਾਂ ਨੇ ਡੱਲੇਵਾਲ ਸਾਹਿਬ ਹੋਣਾ ਨਾਲ ਮੁਲਾਕਾਤ ਕੀਤੀ ਹੈਗੀ ਆ, ਝੁੱਕ ਕੇ ਉਹਨਾਂ ਦਾ ਹਾਲ ਚਾਲ ਪੁੱਛਿਆ। ਡੱਲੇਵਾਲ ਸਾਹਿਬ ਹੁਣੀ ਕੁਰਸੀ ਤੇ ਹੀ ਬੈਠੇ ਸੀਗੇ। ਉਹਨਾਂ ਨੂੰ ਐਂਬੂਲੈਂਸ 'ਚੋਂ ਲੈ ਕੇ ਆਇਆ ਗਿਆ ਸੀਗਾ ਖਨੌਰੀ ਬਾਰਡਰ ਤੋਂ, ਤੇ ਉਹ ਬੈਠੇ ਸੀਗੇ। ਤੇ 28 ਆਗੂ ਟੋਟਲ ਜਿਹੜੇ ਹੈਗੇ ਆ ਕਿਸਾਨਾਂ ਵੱਲੋਂ ਪ੍ਰੈਜੈਂਟ ਹੋਏ ਨੇ। ਇਕੱਲੇ ਜੇ ਔਰਤ ਕਿਸਾਨ, ਮਹਿਲਾ ਕਿਸਾਨ ਦੀ ਗੱਲ ਕਰਨੀ ਹੋਵੇ, ਕਿਸਾਨ ਆਗੂ ਦੀ ਗੱਲ ਕਰਨੀ ਹੋਵੇ, ਤਾਂ ਸੁਖਵਿੰਦਰ ਕੌਰ ਇਕੱਲੇ ਮਹਿਲਾ ਕਿਸਾਨ ਆਗੂ ਦੇ ਤੌਰ ਤੇ ਸ਼ਾਮਲ ਹੈਗੇ ਆ। ਬਾਕੀ ਜੀ ਸਵਰਨ ਸਿੰਘ ਪੰਧੇਰ ਹੋਰੀ, ਜਗਜੀਤ ਸਿੰਘ ਡੱਲੇਵਾਲ, ਅਭਿਮਨਿਊ ਕੁਹਾੜ, ਸੁਰਜੀਤ ਸਿੰਘ ਪੁਲ, ਇਹ ਕਈ ਸਾਰੇ ਆਗੂ ਹੈਗੇ ਜਿਹੜੇ ਇਸ ਮੀਟਿੰਗ 'ਚ ਬੈਠੇ ਹੈਗੇ ਆ। 28 ਟੋਟਲ ਆਗੂ ਨੇ ਤੇ ਕੇਂਦਰ ਵੱਲੋਂ ਸ਼ਿਵਰਾਜ ਸਿੰਘ ਚੌਹਾਨ, ਪ੍ਰਹਲਾਦ ਜੋਸ਼ੀ ਅਤੇ ਪਿਊਸ਼ ਗੋਇਲ 3 ਜਾਣੇ ਮੀਟਿੰਗ ਨੂੰ ਸੰਬੋਧਿਤ ਕਰਨ, ਮੀਟਿੰਗ ਲੈਣ ਆਏ ਹੈਗੇ ਆ। ਮੀਟਿੰਗ ਦੀ ਜੇ ਮੈਂ ਮੀਟਿੰਗ ਦਾ ਜਿਹੜਾ WhatsApp ਗਰੁੱਪ ਹੈ ਉਹ ਮੈਂ ਦੇਖ ਰਿਹਾ ਤੇ ਉਹ ਮੈਂ ਦੱਸ ਦਿੰਨਾ। ਅੱਧੇ ਘੰਟੇ ਪਹਿਲੇ ਕਿਸਾਨਾਂ ਨੇ ਲੰਗਰ ਛਕਿਆ ਸੀਗਾ। ਕਿਸਾਨ ਲੰਗਰ ਲੈ ਕੇ ਆਏ ਹੋਏ ਸੀਗੇ ਤੇ ਕਿਸਾਨਾਂ ਨੇ ਜਿਹੜਾ ਸਰਕਾਰ ਦਾ ਕੁਛ ਵੀ, ਉਹ ਸਰਕਾਰ ਜਿਹੜਾ ਲੰਗਰ ਵਗੈਰਾ ਦਿੰਦੀ ਹੈ ਉਹਨੂੰ ਨਹੀਂ ਖਾਂਦੇ, ਬਲਕਿ ਆਪਣਾ ਲੰਗਰ ਖੁਦ ਲੈ ਕੇ ਆਉਂਦੇ ਨੇ। ਤੇ ਮੀਟਿੰਗ 'ਚ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ, ਪਿਛਲੇ 15-20 ਮਿੰਟਾਂ ਤੋਂ MSP ਤੇ ਗੱਲ ਹੋ ਰਹੀ ਹੈ। ਕਿਸਾਨਾਂ ਨੇ ਆਪਣਾ ਸਾਰੇ ਡਾਕੂਮੈਂਟ ਦਿੱਤੇ ਨੇ ਕਿ ਕਿਉਂ ਜੀ ਕਿਸਾਨਾਂ ਨੂੰ
ਜਿਹੜੇ ਐਮਐਸਪੀ ਗਰੰਟੀ ਕਾਨੂੰਨ ਹੈ ਉਹ ਹੋਣਾ ਚਾਹੀਦਾ। ਤੇ ਹੁਣ ਸਰਕਾਰ ਕਹਿ ਰਹੀ ਹੈ ਕਿ ਉਹ 2-3 ਫਸਲਾਂ ਤੇ ਐਮਐਸਪੀ ਦੇਣ ਨੂੰ ਤਿਆਰ ਹੈ, ਪਰ ਕਿਸਾਨ ਕਹਿ ਰਹੇ ਨੇ ਕਿ ਤੁਸੀਂ 23 ਦੀ 23 ਫਸਲਾਂ ਤੇ ਐਮਐਸਪੀ ਦਿਓ। ਇਹ ਗੱਲ ਲਗਾਤਾਰ ਮੀਟਿੰਗ 'ਚ ਚੱਲ ਰਹੀ ਹੈ। ਬਾਕੀ ਹੋਰ ਕੋਈ ਅਪਡੇਟ ਆਊਗੀ ਉਹ ਮੈਂ ਦੱਸ ਦਾਂਗਾ। ਪੰਜਾਬ ਵੱਲੋਂ ਵੀ ਜਿਹੜੇ ਗੁਰਮੀਤ ਸਿੰਘ ਖੁੱਡੀਆਂ ਹੋ ਗਏ, ਹਰਪਾਲ ਚੀਮਾ ਹੋ ਗਏ, ਲਾਲਚੰਦ ਕਟਾਰੂਸਕ ਹੋ ਗਏ, ਉਹ ਵੀ ਸ਼ਾਮਿਲ ਰਹੇ। ਮਤਲਬ ਪੰਜਾਬ ਜੀ ਗੌਰਮੈਂਟ ਦਾ ਵੀ ਜਿਹੜਾ ਰਿਪਰੈਜ਼ੈਂਟੇਸ਼ਨ ਹੈਗਾ ਉਹ ਇਸ ਮੀਟਿੰਗ 'ਚ ਹੈਗਾ। ਜੀ, ਸੋ ਵੇਖਦੇ ਹਾਂ ਇਸ ਮੀਟਿੰਗ 'ਚ ਬਣਦਾ ਕੀ ਹੈ, ਕਿਉਂਕਿ ਬਾਅਦ ਦੇ ਵਿੱਚ ਜਦੋਂ ਪ੍ਰੈਸ ਕਾਨਫਰੰਸ ਹੁੰਦੀ ਹੈ, ਬਾਹਰ ਆ ਕੇ ਪ੍ਰੈਸ ਕਾਨਫਰੰਸ ਕਰਦੇ ਨੇ, ਬਹੁਤ ਟਿਕਟਿਕੀ ਲੱਗੀ ਹੁੰਦੀ ਹੈ ਉਹਦੇ ਤੇ, ਸਾਰਿਆਂ ਦੀ, ਸਾਰੇ ਗੌਰ ਨਾਲ ਦੇਖ ਰਹੇ ਹੁੰਦੇ ਨੇ ਕਿ ਕੋਈ ਬਿਲਕੁਲ ਚੰਗਾ ਸੁਨੇਹਾ, ਕੋਈ ਵੱਡੀ ਅਪਡੇਟ ਆਉਂਦੀ ਹੈ। ਕਿਉਂਕਿ ਵੈਸੇ ਵੀ ਚੌਹਾਨ ਸਾਹਿਬ ਜਿਹੜੇ ਨੇ ਉਹ ਅੱਜ ਮੀਟਿੰਗ ਤੋਂ ਪਹਿਲਾਂ ਹੀ ਕਈ ਤਰ੍ਹਾਂ ਦੇ ਬਿਆਨ ਐਮਐਸਪੀ ਤੇ ਦੇ ਚੁੱਕੇ ਨੇ ਕਿ ਅਸੀਂ ਫਲਾਨੀ ਚੀਜ਼ ਤੇ ਵੀ ਦੇ ਰਹੇ ਹਾਂ, ਫਲਾਨੀ ਚੀਜ਼ 'ਚ ਅਸੀਂ ਵਾਧਾ ਕਰ ਰਹੇ ਹਾਂ, ਐਮਐਸਪੀ ਨੂੰ ਲੈ ਕੇ ਕਈ ਗੱਲਾਂ ਹੋਈਆਂ ਨੇ। ਪਰ ਆਪਾਂ ਚੱਲੀਏ ਅਗਲੇ ਸਵਾਲ ਨਹੀਂ ਜੀ। ਗੁਰਪ੍ਰੀਤ, ਇਹਦੇ 'ਚ ਇੱਕ ਗੱਲ ਹੋਰ ਹੈ। ਜੀ ਉਹ ਸਟੇਟਮੈਂਟ ਤਾਂ ਜਿਹੜੇ ਹਰਿਆਣਾ ਦੇ ਚੀਫ ਮਿਨਿਸਟਰ ਹੈਗੇ ਉਹਨਾਂ ਦੇ ਮੂੰਹੋਂ ਵੀ ਲਗਾਤਾਰ ਆ ਰਹੀਆਂ ਨੇ ਕਿ ਅਸੀਂ 24 ਫਸਲਾਂ ਤੇ ਦੇ ਰਹੇ ਹਾਂ, 30 ਫਸਲਾਂ ਤੇ ਦੇ ਰਹੇ ਹਾਂ, ਪਰ ਉਹ ਕਾਗਜ਼ ਤੇ ਹੈ ਨਹੀਂ ਨਾ ਉਹ। ਤੇ ਕਿਸਾਨ ਤਾਂ ਐਮਐਸਪੀ ਗਰੰਟੀ ਕਾਨੂੰਨ ਦੀ ਮੰਗ ਕਰ ਰਹੇ ਹਨ। ਵਧੀਆ, ਤੁਸੀਂ ਜੇ ਦੇ ਰਹੇ ਹੋ ਤਾਂ ਫਿਰ ਗਰੰਟੀ ਕਾਨੂੰਨ ਵੀ ਦੇ ਦਿਓ ਕਿ ਕੋਈ ਵੀ ਪ੍ਰਾਈਵੇਟ ਟਰੇਡਰ ਹੋਵੇ ਜਾਂ ਸਰਕਾਰੀ ਖਰੀਦ ਏਜੰਸੀ ਹੋਵੇ, ਉਹ ਐਮਐਸਪੀ ਤੋਂ ਘੱਟ ਨਹੀਂ ਖਰੀਦੂਗੀ। ਜੇ ਖਰੀਦੂਗੀ ਤਾਂ ਉਹਨੂੰ ਸਜ਼ਾ ਲੱਗੂਗੀ, ਕਾਨੂੰਨੀ ਜੁਰਮ ਹੋਊਗਾ। ਉਹ ਇਹਨਾਂ ਕਾਨੂੰਨ ਤਾਂ ਬਣਾਉਣਾ ਹੀ ਹੈ ਬਈ, ਇੰਨੀ ਗੱਲ ਹੈ। ਦੂਜਾ, ਮੈਨੂੰ ਲੱਗਦਾ ਕਿ ਜਿਹੜੀ ਅੱਜ ਦੀ ਮੀਟਿੰਗ ਹੈ ਉਹ ਕਈ ਚੀਜ਼ਾਂ ਜੀ ਡਿਸਾਈਡ ਕਰੂਗੀ, ਕਿਉਂਕਿ 25 ਫਰਵਰੀ ਦਾ ਕਿਸਾਨਾਂ ਨੇ ਦਿੱਲੀ ਕੂਚ ਦਾ ਐਲਾਨ ਵੀ ਕੀਤਾ ਹੋਇਆ ਹੈ। ਜੇ ਜੀ ਅੱਜ ਦੀ ਮੀਟਿੰਗ ਚੰਗੇ ਹਾਲਾਤਾਂ 'ਚ ਖਤਮ ਨਹੀਂ ਹੁੰਦੀ ਤਾਂ ਮੈਨੂੰ ਲੱਗਦਾ ਕਿ ਕਿਸਾਨ ਫਿਰ 25 ਤਰੀਕ ਨੂੰ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਕੂਚ ਕਰਨਗੇ। ਹਾਲਾਂਕਿ ਜਿਹੜੀ ਬੈਰੀਗੇਟਿੰਗ ਹੈ ਤੇ ਉਹ ਸਾਰਾ ਬਹੁਤ ਸਖਤ ਹੈ। ਕਿਸਾਨਾਂ ਨੂੰ ਮੈਨੂੰ ਨਹੀਂ ਲੱਗਦਾ ਕਿ ਅੱਗੇ ਵਧਣ ਦਿੱਤਾ ਜਾਊਗਾ। ਜੀ ਇੱਕ ਮੈਂ ਇਹ ਵੀ ਦੇਖ ਰਿਹਾ ਕਿ ਕਿਸਾਨ ਅੰਦੋਲਨ, ਚਲੋ ਠੀਕ ਹੈ ਕਿ ਮੀਟਿੰਗਾਂ ਹੋ ਰਹੀਆਂ ਨੇ, ਪਰ ਕਈ ਸਾਰੀ ਚੀਜ਼ਾਂ ਹੈਗੀਆਂ ਜਿਨ੍ਹਾਂ ਨੂੰ ਦੇਖ ਕੇ। ਇੱਕ ਤਾਂ ਅੰਦੋਲਨ 'ਚ ਇੱਕ ਖੜੋਤ ਵੀ ਹੈਗੀ, ਸਟੈਗਨੈਂਟ ਹੈਗਾ। ਅੱਗੇ ਜੀ ਕਿਵੇਂ ਜੀ ਵਧੂਗਾ ਉਹਦੇ ਤੇ ਗੱਲ ਆਣੀ ਹੈ। ਮੈਨੂੰ ਜਿਹੜੀ ਇੱਕ ਰੇ ਆਫ ਹੋਪ, ਇੱਕ ਉਮੀਦ ਦੀ ਜਿਹੜੀ ਕਿਰਨ ਜੇ ਆਪਾਂ ਕਹੀਏ, ਉਹ ਮੈਨੂੰ ਦਿਖ ਰਹੀ ਹੈ। ਤਾਂ ਉਹ ਜਿਹੜੀ 27 ਫਰਵਰੀ ਨੂੰ ਏਕੇ ਵਾਸਤੇ ਜਿਹੜੀ ਮੀਟਿੰਗ ਹੋਣੀ ਹੈ, ਕਿਸਾਨ ਯੂਨੀਅਨਾਂ ਦੇ ਏਕੇ ਵਾਸਤੇ, ਉਹਦੇ 'ਚ ਮੈਨੂੰ ਥੋੜੀ ਹੋਪ ਦਿਸ ਰਹੀ ਹੈ ਕਿ ਜੇ ਉਹ ਏਕਾ ਹੋ ਜਾਂਦਾ ਗਾ ਤੇ ਵਧੀਆ ਕਾਲ ਜੇ ਆ ਜਾਂਦੀ ਹੈਗੀ ਆ ਦਿੱਲੀ ਚੱਲਣ ਦੀ ਹੈ, ਫਿਰ ਹੋਰ ਸਾਰੇ ਕਿਸਾਨ ਯੂਨੀਅਨਾਂ, ਸਾਰੇ ਕਿਸਾਨ ਮਿਲ ਕੇ ਜੇ ਜ਼ੋਰ ਮਾਰਨਗੇ ਤਾਂ ਕਿਸਾਨ ਅੰਦੋਲਨ ਵੱਡਾ ਹੋਊਗਾ। ਤੇ ਜਿਹੜੀ ਡੱਲੇਵਾਲ ਸਾਹਿਬ ਹੁਣਾਂ ਦੀ ਭੁੱਖ ਹੜਤਾਲ ਦਾ ਜਿਹੜਾ ਪਹਿਲਾਂ ਦਬਾਅ ਸੀਗਾ, ਉਹ ਮੈਨੂੰ ਹੁਣ ਨਹੀਂ ਲੱਗਦਾ। ਕਿਉਂਕਿ ਦੇਖੋ, ਆਪਾਂ ਨੂੰ ਪਤਾ ਹੈਗਾ ਬਹੁਤ ਸਾਰੀਆਂ, ਮਤਲਬ ਮੈਂ ਥੋੜਾ-ਸਾ ਇਸ ਮਾਮਲੇ ਤੇ ਕ੍ਰਿਟੀਕਲ ਹੈਗਾ। ਜਦੋਂ ਜੀ ਤੋਂ ਜੀ ਉਹਨਾਂ ਨੇ ਟ੍ਰਿਪ ਲਵਾਈ ਹੈਗੀ ਆ, ਉਸ ਤੋਂ ਬਾਅਦ ਉਹ ਮੀਟਿੰਗ 'ਚ ਵੀ ਸ਼ਾਮਿਲ ਹੋ ਰਹੇ ਨੇ, ਬੈਠੇ ਨੇ। ਇਸ ਤਾਂ ਮਤਲਬ ਅਸੀਂ ਦਿਨ ਵੀ ਗਿਣ ਰਹੇ ਹਾਂ ਖਬਰਾਂ ਸੁਣਾਉਂਦੇ ਹੋਇਆਂ, 85ਵਾਂ ਦਿਨ ਹੈ ਉਹਨਾਂ ਨੂੰ ਭੁੱਖ ਹੜਤਾਲ ਦਾ, ਪਰ ਉਹ ਮੀਟਿੰਗ 'ਚ ਬੈਠੇ ਹੈਗੇ ਆ। ਤੇ ਮਤਲਬ ਅਸੀਂ ਖਬਰ ਇਹ ਵੀ ਚਲਾਈ ਹੈਗੀ ਆ ਕਿ ਉਹਨਾਂ ਦੇ ਉਹ ਜਿਹੜੀ ਡ੍ਰਿਪ ਲਵਾਈ ਹੋਈ ਹੈ, ਕਿਉਂਕਿ ਉਹਨਾਂ ਦੀ ਜਿਹੜੀ ਨਾੜਾਂ ਹੈਗੀਆਂ ਉਹ ਜਵਾਬ ਦੇਗੀਆਂ ਹੈਗੀਆਂ, ਇਸ ਕਰਕੇ ਉਹਨਾਂ ਨੂੰ ਡ੍ਰਿਪ ਨਾਲ ਵੀ ਅੰਨ ਪਾਣੀ ਨਹੀਂ ਜਾ ਰਿਹਾ। ਇਹ ਇਸ ਕਿਸਮ ਜੀ ਦੀਆਂ ਖਬਰਾਂ ਚਲਾਈਆਂ ਨੇ। ਮੈਨੂੰ ਲੱਗਦਾ ਕਿ ਬਹੁਤ ਕਈ ਸਵਾਲ ਨੇ, ਭੁੱਖ ਹੜਤਾਲ ਤੇ ਖਾਸੇ ਸਵਾਲ ਨੇ। ਮੈਨੂੰ ਲੱਗਦਾ ਕਿ ਉਹਨਾਂ ਨੂੰ ਡ੍ਰਿਪ ਨਹੀਂ ਲਵਾਉਣੀ ਚਾਹੀਦੀ ਸੀਗੀ, ਉਹਨਾਂ ਨੂੰ ਭੁੱਖ ਹੜਤਾਲ ਆਪਣੀ ਕੰਟੀਨਿਊ ਰੱਖਣੀ ਚਾਹੀਦੀ ਸੀਗੀ। ਲੋਕਾਂ ਨੇ, ਹਾਲਾਂਕਿ ਲੋਕਾਂ ਦੇ ਪੋਲੀਟੀਕਲ ਕੁਐਸਚਨ ਤਾਂ ਇਹ ਸੀ ਕਿ ਇਹਨਾਂ ਨੇ ਤਾਂ ਮਰਾ ਦੇਣਾ ਭਾਈ, ਤੁਸੀਂ ਆਪਣੀ ਜਾਨ ਬਚਾਓ। ਇਸ ਕਿਸਮ ਦੀਆਂ ਗੱਲਾਂ ਸੀਗੀਆਂ। ਪਰ ਇਹ ਡੱਲੇਵਾਲ ਸਾਹਿਬ ਹੁਣੀ ਇਸ ਕਿਸਮ ਦੀ ਭੁੱਖ ਹੜਤਾਲਾਂ ਪਿਛਲੇ 8-10 ਸਾਲਾਂ 'ਚ 5-6 ਕਰ ਚੁੱਕੇ ਨੇ। ਪਹਿਲੀ ਵਾਰ ਮੈਂ ਜੀ ਕ੍ਰਿਟੀਸਾਈਜ਼ ਕਰ ਰਿਹਾ, ਪਰ ਮੈਨੂੰ ਲੱਗ ਰਿਹਾ ਕਿ ਕਿਸਾਨ ਅੰਦੋਲਨ ਅੱਜ ਜੇ ਮੀਟਿੰਗ 'ਚ ਕੋਈ ਚੰਗੀ ਗੱਲਬਾਤ ਨਹੀਂ ਆਈ, ਫਿਰ ਇਹਨਾਂ ਦਾ ਜਿਹੜਾ 25 ਫਰਵਰੀ ਨੂੰ, ਮੈਂ ਪਹਿਲਾਂ ਹੀ ਦੱਸ ਦਿੰਦਾ ਕਿ ਜੇ 25 ਫਰਵਰੀ ਨੂੰ ਇਹ ਕਹਿਣਗੇ ਕਿ ਅਸੀਂ ਦਿੱਲੀ ਜਾਵਾਂਗੇ, 101 ਕਿਸਾਨ ਦੁਬਾਰੇ ਤੋਂ ਬੈਰੀਗੇਟਾਂ ਵੱਲ ਵਧਣਗੇ ਪੈਦਲ, ਉਧਰੋਂ ਅਥਰੂ ਗੈਸ ਦੇ ਗੋਲੇ ਛੱਡੇ ਜਾਣਗੇ, ਉਹ ਵਾਪਸ ਆ ਕੇ ਬਹਿ ਜਾਣਗੇ। ਇਹ ਹੋਣਾ ਗਾ। ਇਸ ਕਰਕੇ ਮੈਂ ਜਿਹੜੀ ਅਗਲੀ ਰੇ ਆਫ ਹੋਪ, ਯਾਨੀ ਕਿ ਆਪਾਂ ਨੂੰ ਅੱਗੇ ਤਾਂ ਵਧਣਾ ਹੀ ਹੁੰਦਾ ਹੈ। ਠੀਕ ਹੈ ਕਿ ਆਪਾਂ ਜੀ ਪੋਜ਼ਿਟਿਵ ਆਲੋਚਨਾ ਵੀ ਕਰਨੀ ਹੁੰਦੀ ਹੈ, ਪਰ ਜੇ ਆਪਾਂ ਅੱਗੇ ਵਧਣ ਦੀ ਗੱਲ ਕਰੀਏ ਤਾਂ ਫਿਰ ਮੈਨੂੰ ਲੱਗਦਾ ਕਿ ਕਿਸਾਨ ਅੰਦੋਲਨ ਨੂੰ ਤੇਜ਼ ਕਰਨਾ ਪਊਗਾ। ਠੀਕ ਹੈ, ਤੇ ਹੋਰ ਜਿਹੜੇ ਜਥੇਬੰਦੀਆਂ ਇਸ 'ਚ ਸ਼ਾਮਿਲ ਨਹੀਂ, ਉਹਨਾਂ ਨੂੰ ਵੀ ਸ਼ਾਮਿਲ ਕਰਨਾ ਪਊਗਾ ਤੇ ਏਕੇ ਵਧੀਆ ਦੀ ਗੱਲ ਕਾਲ ਜਿਹੜੀ ਤੋੜਨੀ ਪਊ। ਪਊਗੀ। ਹਾਂ, ਏਕੇ ਦੀ ਬਹੁਤ ਲੋੜ ਹੈ ਤੇ ਅੰਦੋਲਨ ਨੂੰ ਤੇਜ਼ ਕਰਨਾ ਪਊਗਾ। ਜਿਹੜੀ ਓਪਟਿਕਸ ਦੀ ਪੋਲਿਟਿਕਸ ਹੈ, ਉਹ ਅੰਦੋਲਨਾਂ 'ਚ ਨਹੀਂ ਚੱਲਦੀ, ਰੈਜ਼ਿਸਟੈਂਸ 'ਚ ਨਹੀਂ ਚੱਲਦੀ, ਉਹ ਪੋਲਿਟਿਕਸ 'ਚ ਚੱਲ ਸਕਦੀ ਹੈਗੀ ਆ, ਇਲੈਕਸ਼ਨ ਵਾਲੀ ਪੋਲਿਟਿਕਸ ਚੱਲ ਸਕਦੀ ਹੈਗੀ ਆ। ਇਹ ਓਪਟਿਕਸ, ਇਹ ਵਿਜ਼ੂਅਲ ਦੀ ਪੋਲਿਟਿਕਸ ਨਹੀਂ ਹੋ ਰਹੀ। ਮੈਨੂੰ ਲੱਗਦਾ ਕਿ ਰੈਜ਼ਿਸਟੈਂਸ ਬਿਲਡ ਕਰਨ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਰੈਜ਼ਿਸਟੈਂਸ ਸੱਚੀਓ ਬਿਲਡ ਕਰ ਰਹੇ ਹੁੰਦੇ ਹੋ, ਉਹਦੇ 'ਚ ਸਿਰਫ ਐਕਟ ਨਹੀਂ ਕਰ ਰਹੇ ਹੁੰਦੇ। ਉਹ ਮੈਨੂੰ ਲੱਗ ਜੀ ਰਿਹਾ। ਜੀ ਤੇ
ਕੇਂਦਰ ਸਰਕਾਰ ਦਾ ਵੀ ਝਾਕਾ ਇਸੇ ਕਰਕੇ ਖੁੱਲਿਆ। ਡੱਲੇਵਾਲ ਸਾਹਿਬ ਆਰਾਮ ਨਾਲ ਅੱਜ ਬੈਠੇ ਨੇ ਕੁਰਸੀ ਤੇ, ਉਹ ਕਹਿ ਰਹੇ ਨੇ ਕਿ ਮੈਨੂੰ ਤਾਂ ਭੁੱਖ ਹੜਤਾਲ 85ਵਾਂ ਦਿਨ ਹੈ। 85 ਦਿਨ ਕੋਈ ਭੁੱਖਾ ਰਹਿ ਕੇ ਕਿਵੇਂ ਯਾਰ ਕੁਰਸੀ ਤੇ ਸਿੱਧਾ ਖੜਾ ਹੋ ਕੇ ਐ ਬਹਿ ਜਾਊਗਾ? ਮਿਲ ਰਿਹਾ ਬੰਦੇ, ਸਪੀਚਾਂ ਦੇ ਰਿਹਾ। ਇਹ ਕਈ ਸਾਰੀਆਂ ਚੀਜ਼ਾਂ ਨੇ। ਆਪਾਂ ਮਤਲਬ ਪੰਜਾਬ 'ਚ ਏਦਾਂ ਦੀ ਭੁੱਖ ਹੜਤਾਲਾਂ ਵੀ ਦੇਖੀਆਂ ਨੇ, ਬੰਦਿਆਂ ਨੇ ਦਾਅਵੇ ਕੀਤੇ ਕਿ ਅਸੀਂ 15 ਸਾਲ ਤੋਂ ਭੁੱਖ ਹੜਤਾਲ ਤੇ ਹੈਗੇ ਹਾਂ, 50 ਸਾਲ ਤੋਂ ਜੀ ਉਹਨਾਂ ਦਾ ਕੋਈ ਮਾਇਨੇ ਨਹੀਂ ਹੁੰਦਾ। ਕਿਉਂਕਿ ਜਿਹੜੀ ਇੱਕ ਭੁੱਖ ਹੜਤਾਲ ਜਿਹੜੀ ਸ਼ਾਇਦ 72 ਡੇਜ਼ ਜਿਹੜੀ ਚੱਲੀ ਸੀਗੀ, ਉਸ ਤੋਂ ਬਾਅਦ ਡੈਥ ਹੋ ਗਈ ਸੀਗੀ ਸ਼ਾਇਦ 1960 'ਚ ਸੀਗੀ। ਮੈਨੂੰ ਲੱਗਦਾ ਕਿ ਬਾਰੂ ਸਿੰਘ ਉਹਨਾਂ ਦੀ ਸੀਗੀ, ਕੀ ਨਾ ਉਹਨਾਂ ਦਾ, ਮੈਂ ਨਾਂ ਭੁੱਲ ਰਿਹਾ ਹੈਗਾ। ਪੰਜਾਬੀ ਸੂਬੇ ਜੀ ਵਾਸਤੇ ਜਿਹੜੀ ਭੁੱਖ ਹੜਤਾਲ ਸੀਗੀ ਉਸ ਤੋਂ ਜੀ ਜੀ ਉਹਨਾਂ ਨੇ ਅਰਦਾਸ ਹਾਂ ਕਰਕੇ ਸ਼ੁਰੂ ਕੀਤੀ ਸੀ। ਨਾਮ ਮੈਂ ਵੀ ਰੀਕਾਲ ਨਹੀਂ ਕਰ ਪਾ ਰਿਹਾ, ਜਿਵੇਂ ਹਾਂ ਨਾਮ ਮੈਂ ਯਾਦ ਆਉਂਦਾ ਅਸੀਂ ਜ਼ਰੂਰ ਹਾਂ ਜ਼ਿਕਰ ਕਰਾਂਗੇ। ਤੇ ਉਹਨਾਂ ਨੇ 72 ਦਿਨ ਅਰਦਾਸ ਕਰਕੇ ਬੈਠੇ ਸੀ, ਤੇ ਉਹਨਾਂ ਨੇ ਅਰਦਾਸ ਪੂਰੀ ਕਰਨ ਲਈ ਹੀ ਉਹ ਲਗਾਤਾਰ ਜਾਰੀ ਰੱਖੀ, ਤੇ ਭੁੱਖ ਹੜਤਾਲ ਕਰਦਿਆਂ ਉਹਨਾਂ ਨੇ ਇਸ ਜਹਾਨ ਨੂੰ ਅਲਵਿਦਾ ਆਖਿਆ ਸੀ। ਐਵੇਂ ਹੋਇਆ ਸੀ। ਹਾਂ ਇਹ 1890 60 ਦੀ ਗੱਲ ਹੈ। ਫਤਿਹ ਸਿੰਘ ਦਾ ਨਹੀਂ ਮੈਂ ਇੱਕ ਹੁਣੇ ਦੱਸ ਦਿੰਨਾ। ਜੀ ਅਸੀਂ ਹਾਂ ਏਦਾਂ ਹੀ ਸਵਾਲ ਦੇ ਵਿੱਚ ਹੋਰ ਖਬਰ ਜਿਵੇਂ ਚੱਲਦੇ ਜਾਂਦੇ ਆ ਤੇ ਵਿੱਚ ਲੈ ਲਾਂਗੇ, ਜਿਵੇਂ ਨਾਮ ਯਾਦ ਆਊਗਾ ਤੁਸੀਂ ਜ਼ਰੂਰ ਮੈਂਸ਼ਨ ਕਰ ਦਿਓ। ਮੈਂ ਅਗਲਾ ਸਵਾਲ ਨਾਲ ਹੀ ਲੈ ਲੈਣਾ। ਬੋਲੀ ਦਾ ਦਿਨ ਅਸੀਂ ਕੱਲ ਮਨਾ ਕੇ ਹਟੇ ਆ, ਪਰ ਜਿਹੜਾ ਤਾਮਿਲਨਾਡੂ ਦੇ ਵਿੱਚ ਬੋਲੀ ਨੂੰ ਲੈ ਕੇ ਰੌਲਾ ਪਿਆ ਹੋਇਆ ਹੈ, ਉਹ ਥੰਮਣ ਦਾ ਨਾਮ ਨਹੀਂ ਲੈ ਰਿਹਾ ਹੈ। ਇਹ ਪਹਿਲਾਂ ਤਾਂ ਇਹ ਜ਼ਰੂਰ ਮਾੜਾ ਜਿਹਾ ਦੱਸਿਓ ਵੀ ਇਹ ਸ਼ੁਰੂ ਕਿੱਦਣ ਤੇ ਕਿਹਦੇ ਵੱਲੋਂ ਕੀਤਾ ਗਿਆ ਸੀ, ਤੇ ਹੁਣ ਕਮਲ ਹਸਨ ਜਿਹੜੇ ਅਦਾਕਾਰ ਨੇ, ਉਹਨਾਂ ਦੀਆਂ ਧੀਆਂ ਵੀ ਬਹੁਤ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੀਆਂ ਨੇ, ਉਹਨਾਂ ਦੇ ਵੱਲੋਂ ਹੁਣ ਬਿਆਨ ਆਇਆ ਕਿ ਤਾਮਿਲਾਂ ਨੇ ਆਪਣੀ ਭਾਸ਼ਾ ਦੇ ਲਈ ਜਾਨ ਦਿੱਤੀ ਹੈ, ਇਹਦੇ ਨਾਲ ਖਿਲਵਾੜ ਨਾ ਕਰੋ। ਉਧਰੋਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵੀ ਬਿਆਨ ਆਇਆ। ਕੀ ਹੈ ਜੀ ਇਹ ਸਾਰੀ ਗੱਲਬਾਤ? ਦੇਖੋ ਜਿਹੜੇ ਤਾਮਿਲ ਨੇ, ਉਹ ਜਿਹੜੀ ਨਈ ਸਿੱਖਿਆ ਨੀਤੀ ਆਈ ਹੈਗੀ, ਮੈਂ ਪਹਿਲਾਂ ਵੀ ਕਿਹਾ, ਉੱਥੋਂ ਵਿਵਾਦ ਸਾਰਾ ਸ਼ੁਰੂ ਹੋਇਆ। ਉਹ ਟਰਾਈ ਲੈਂਗੁਏਜ, ਇੱਕ ਜੋ 3 ਲੈਂਗੁਏਜ ਫਾਰਮੂਲਾ ਹੈਗਾ, ਉਹ ਲਾਗੂ ਕਰਨਾ ਚਾਹੁੰਦੇ ਨੇ, ਤੇ ਉਹਨੂੰ ਕਿਤੇ ਨਾ ਕਿਤੇ ਤਾਮਿਲ ਸਟਰੋਂਗਲੀ ਰਿਜੈਕਟ ਕਰ ਰਹੇ ਨੇ। ਤੇ ਉਹ ਜਿਹੜਾ ਪੂਰਾ ਹਿੰਦੀ ਤੇ ਸੰਸਕ੍ਰਿਤ ਤੇ ਮੋਢਿਆਂ ਤੇ ਰੱਖ ਕੇ ਜਿਹੜੇ ਗੈਰ ਹਿੰਦੀ ਭਾਸ਼ੀ ਸੂਬੇ ਹੈਗੇ, ਉਹਨਾਂ 'ਚ ਵੜਨ ਦਾ ਇਹਨਾਂ ਦਾ ਪਲਾਨ ਹੈਗਾ, ਉਹਨਾਂ ਨੂੰ ਅਗਲੇ ਰਿਜੈਕਟ ਕਰ ਰਹੇ ਨੇ। ਤੇ ਉਸੇ ਚੋਂ ਹੀ ਸਾਰੀਆਂ ਚੀਜ਼ਾਂ ਨਿਕਲ ਰਹੀਆਂ ਨੇ। ਤੇ ਤਾਮਿਲਨਾਡੂ ਦੀ ਪੋਲਿਟਿਕਸ 'ਚ ਜਿਹੜਾ ਹੈਗਾ, ਇਹ ਕਹਿ ਲਓ ਕਿ ਜਿਹੜਾ ਕੁਝ ਸੈਂਟਰ ਥੋਪਦਾ ਹੈਗਾ, ਉਹਦੇ ਉਹ ਅਗੇਂਸਟ ਉਹ ਖੜੇ ਹੁੰਦੇ ਨੇ। ਮੈਨੂੰ ਲੱਗਦਾ ਕਿ ਪੰਜਾਬ ਵੱਲੋਂ ਪਤਾ ਨਹੀਂ ਕਿਉਂ ਨਹੀਂ ਆ ਰਿਹਾ। ਜਿਹੜੀ ਨਵੀਂ ਸਿੱਖਿਆ ਨੀਤੀ ਹੈਗੀ ਆ, ਭਗਵੰਤ ਮਾਨ ਹੋਣੀ ਉਹਦਾ ਵਿਰੋਧ ਕਿਉਂ ਨਹੀਂ ਕਰ ਰਹੇ, ਇਹ ਮੈਨੂੰ ਵੀ ਨਹੀਂ ਸਮਝ ਆ ਰਿਹਾ। ਉੱਦਾਂ ਪੰਜਾਬ 'ਚ ਜਥੇਬੰਦੀਆਂ ਹੈਗੀਆਂ ਅੱਡ-ਅੱਡ, ਜਿਹੜੇ ਸਟੂਡੈਂਟਾਂ ਦੀ ਜਥੇਬੰਦੀਆਂ ਵੀ ਉਹਦਾ ਵਿਰੋਧ ਕਰ ਰਹੀਆਂ ਨੇ, ਪਰ ਨਵੀਂ ਸਿੱਖਿਆ ਨੀਤੀ ਖਾਸੀ ਡੇਂਜਰਸ ਹੈਗੀ ਆ, ਉਹਦਾ ਵਿਰੋਧ ਪੰਜਾਬ ਸਰਕਾਰ ਵੱਲੋਂ ਨਹੀਂ ਹੋ ਰਿਹਾ। ਇਹ ਮੈਨੂੰ ਥੋੜਾ ਜਿਹਾ ਅਜੀਬ ਲੱਗਦਾ ਹੈਗਾ। ਤੇ ਜਿਹੜੇ ਸਿੱਖਿਆ ਮੰਤਰੀ ਹੈਗੇ ਆ, ਕੇਂਦਰੀ ਸਿੱਖਿਆ ਮੰਤਰੀ ਵਜ਼ੀਰ ਹੈਗੇ ਜਿਹੜੇ, ਉਹਨਾਂ ਨੇ ਇਹਦੇ ਤੇ ਸਟੇਟਮੈਂਟ ਦੇ ਕੇ ਕਿਹਾ ਸੀਗਾ ਕਿ ਤੁਸੀਂ ਵਿਦੇਸ਼ੀ ਭਾਸ਼ਾਵਾਂ ਦੇ ਜਾਲ 'ਚ ਫਸੇ ਹੋਏ ਹੋ, ਇਹ ਕਿਹਾ ਸੀਗਾ। ਅੱਜ ਪ੍ਰਧਾਨ ਮੰਤਰੀ ਇੱਕ ਮਰਾਠੀ ਸੰਮੇਲਨ 'ਚ ਕੱਲ ਸ਼ਾਮਿਲ ਸੀਗੇ, ਇੱਕ ਮਰਾਠੀ ਸੰਮੇਲਨ 'ਚ ਦਿੱਲੀ। ਉੱਥੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਸਾਰੀ ਦੀ ਸਾਰੀ ਭਾਰਤੀ ਭਾਸ਼ਾਵਾਂ ਨੂੰ ਸਨਮਾਨ ਦਿੰਦੇ ਆ। ਇਹ ਗੱਲ ਉਹਨਾਂ ਨੇ ਕਹੀ ਸੀਗੀ। ਇਸ ਤੋਂ ਉਹ ਹਾਂ, ਤੇ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੀ ਇੰਡੀਅਨ ਲੈਂਗੁਏਜਿਸ ਹੈਗੀਆਂ, ਉਹਨਾਂ ਦੇ ਵਿੱਚ ਆਪਸ 'ਚ ਕੋਈ ਵੈਰ ਨਹੀਂ, ਇਸ ਕਿਸਮ ਦੀ ਗੱਲ ਉਹਨਾਂ ਨੇ ਕਹੀ ਸੀ। ਪਰ ਬਹੁਤ ਜਰਨਲਾਈਜ਼ ਗੱਲ ਕਹੀ ਸੀ। ਇਹਨਾਂ ਦਾ ਮੇਨ ਏਜੰਡਾ ਤਾਂ ਬੀਜੇਪੀ RSS ਵਾਲਿਆਂ ਦਾ ਉਹੀ ਹੈ, ਹਿੰਦੀ, ਹਿੰਦੂ, ਹਿੰਦੁਸਤਾਨ, ਤੇ ਉਸੇ ਤੇ ਉਹ ਚੱਲ ਰਹੇ ਨੇ। ਤੇ ਪੈਨ ਇੰਡੀਆ, ਜਿੱਥੇ ਹਿੰਦੀ ਨਹੀਂ ਵੀ ਬੋਲੀ ਜਾਂਦੀ, ਉੱਥੇ ਵੀ ਇਹ ਹਿੰਦੀ ਥੋਪਣ ਦੀ ਗੱਲ ਕਰ ਰਹੇ ਨੇ ਅੱਗੇ। ਜੀ ਸੋ ਵੇਖਦੇ ਆ ਇਹਦੇ ਚ ਬਣਦਾ ਕੀ ਹੈ। ਪਰ ਅਗਲੀ ਖਬਰ ਤੇ ਚੱਲੀਏ ਤਾਂ ਉਹ ਹਰਿਆਣੇ ਨਾਲ ਸੰਬੰਧ ਰੱਖਦੀ ਹੈ। ਕਰਨਾਲ ਦੇ ਵਿੱਚ ਇੱਕ ਕਾਂਗਰਸ ਦੇ ਕੈਂਡੀਡੇਟ ਨੂੰ ਹੀ ਗ੍ਰਿਫਤਾਰ ਕਰ ਲਿਆ ਪੁਲਿਸ ਨੇ, ਤੇ ਅੱਗੇ ਕੈਂਡੀਡੇਟ ਸਾਹਿਬ ਕਹਿ ਰਹੇ ਨੇ ਕਿ ਦਬਾਅ ਦੀ ਰਾਜਨੀਤੀ ਹੋ ਰਹੀ ਹੈ, ਕਿਉਂਕਿ ਕੈਂਡੀਡੇਟ ਸਾਹਿਬ ਆਏ ਹੀ ਭਾਜਪਾ ਚੋਂ ਸੀ। ਇਹਦਾ ਕੀ ਮਜ਼ਮੂਨ ਹੈ ਪੂਰੀ ਖਬਰ ਦਾ? ਦੇਖੋ ਹਰਿਆਣੇ ਦੇ ਵਿੱਚ ਜਿਹੜੇ ਨਗਰਾਂ ਦੇ ਨਿਕਾਹ ਚੋਣ ਹੋ ਰਹੇ ਨੇ, ਜਿਨ੍ਹਾਂ ਨੂੰ ਆਪਾਂ ਪੰਚਾਇਤੀ ਚੋਣ ਵੀ ਕਹਿੰਦੇ ਆ, ਨਗਰ ਪਰਿਸ਼ਦ ਦੇ ਚੋਣ ਵੀ ਕਹਿੰਦੇ ਆ, ਉਹ ਹੋ ਜੀ ਰਹੇ ਨੇ। ਤੇ ਉਸ 'ਚ ਕਿਤੇ ਨਾ ਕਿਤੇ ਮਤਲਬ ਬੀਜੇਪੀ ਇਲੈਕਸ਼ਨ ਕਿਵੇਂ ਜਿੱਤਦੀ ਹੈਗੀ ਆ, ਉਹਦਾ ਇੱਕ ਐਗਜ਼ਾਮਪਲ ਹੈਗਾ। ਇੱਕ ਮਤਲਬ ਬਹੁਤ ਸਾਰੇ ਲੀਡਰਾਂ ਨੂੰ ਜਿਹੜੇ ਗੈਰ ਬੀਜੇਪੀ ਦੇ ਜਿਹੜੇ ਲੀਡਰ ਹੈਗੇ, ਜਿਹੜੇ ਕਾਂਗਰਸ ਦੇ ਹੋਣ ਜਾਂ ਫਿਰ ਇਨੈਲੋ ਦੇ, ਉਹਨਾਂ ਦੀ ਧੜਾ-ਧੜ ਗ੍ਰਿਫਤਾਰੀਆਂ ਹੋ ਰਹੀਆਂ ਨੇ। ਉਹਨਾਂ ਨੂੰ ਹਾਊਸ ਅਰੈਸਟ ਵੀ ਕੀਤਾ ਜਾ ਰਿਹਾ, ਕਿਸੇ ਨੇ ਪੁਰਾਣੇ ਕੇਸ ਨੂੰ ਵਿੱਚ ਚੱਕ ਲਿਆ ਜਾ ਰਿਹਾ। ਇਹੀ ਇੱਥੇ ਆਪਾਂ ਨੂੰ ਦੇਖਣ ਨੂੰ ਮਿਲਿਆਗਾ ਕਿ ਜਿਹੜੇ ਵਿਕਾਸ ਕੰਬੋਜ ਹੈਗੇ ਆ, ਉਹ ਪਹਿਲਾਂ ਬੀਜੇਪੀ 'ਚ ਹੁੰਦੇ ਸੀ, ਪਰ ਕਾਂਗਰਸ 'ਚ ਸ਼ਾਮਿਲ ਹੋ ਗਏ ਸੀਗੇ।
ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇੱਕ ਪੁਰਾਣੇ ਘਟਨਾ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ। ਤੇ ਇਹ ਸਾਰਾ ਕੁਝ ਹਰੇਕ ਜ਼ਿਲ੍ਹੇ ਦੇ ਵਿੱਚ ਹੋ ਰਿਹਾ ਹੈ। ਕਰਨਾਲ ਜ਼ਿਲ੍ਹੇ ਦੀ ਗੱਲ ਹੈ। ਤੇ ਹਰਿਆਣਾ, ਜਿਵੇਂ ਪੰਜਾਬ 'ਚ ਆਪਾਂ ਨੂੰ ਦੇਖਣ ਨੂੰ ਮਿਲਿਆ ਸੀਗਾ, ਜਿਵੇਂ ਪਟਿਆਲੇ 'ਚੋਂ ਵੀ ਜਿਹੜੇ ਸੰਜੀਵ ਸ਼ਰਮਾ ਸੀਗੇ, ਜਿਹੜੇ ਮੁੰਡੇ ਕਾਉਂਸਲਰ ਦਾ ਚੋਣ ਲੜ ਰਹੇ ਸੀ, ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਕਾਂਗਰਸ ਤੋਂ ਸੀਗੇ ਸੰਜੀਵ ਸ਼ਰਮਾ। ਬਾਅਦ 'ਚ ਫਿਰ ਲੋਕਾਂ ਨੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਤੋਂ ਹੀ ਜਿਤਾਤਾ ਪੁਰਾਣੇ ਕੇਸਾਂ 'ਚ। ਸੇਮ ਪੰਜਾਬ 'ਚ ਜਿਵੇਂ ਪੰਚਾਇਤੀ ਚੋਣਾਂ ਵਾਸਤੇ ਆਮ ਆਦਮੀ ਪਾਰਟੀ ਨੇ ਜਿਹੜੇ ਐਂਟੀ ਧੜੇ ਸੀਗੇ ਉਹਨਾਂ ਨੂੰ ਚੱਕਿਆ ਸੀਗਾ। ਸੇਮ ਏਦਾਂ ਹੀ ਹਰਿਆਣੇ 'ਚ ਵੀ ਇਹ ਰਿਪੀਟ ਹੋ ਰਿਹਾ, ਬੀਜੇਪੀ ਕਰ ਰਹੀ ਹੈ। ਤੇ ਮਤਲਬ ਆਪਾਂ ਨੂੰ ਇਹ ਸਮਝਣ 'ਚ ਆਸਾਨੀ ਹੋ ਜਾਂਦੀ ਹੈ ਕਿ ਕਿਵੇਂ ਬੀਜੇਪੀ ਇਲੈਕਸ਼ਨ ਜਿੱਤਦੀ ਹੈਗੀ, ਉਹਨਾਂ ਦੀ ਰਾਜਨੀਤੀ ਕੀ ਹੈ। ਇਹਦੇ ਤੋਂ ਹੀ ਸਮਝ ਆਉਂਦਾ ਹੈ। ਜੀ, ਸੋ ਜ਼ਿਕਰ ਕਰ ਲਈਏ ਕਿ ਜਿਹੜੀ ਅਸੀਂ ਵਿੱਚ ਖਬਰ ਛੱਡੀ ਸੀ ਜ਼ਿਕਰ ਕਰਨਾ ਕਿ ਕਿੰਨਾ ਲੰਬਾ ਚੱਲਿਆ ਕੋਈ ਮਰਨ ਵਰਤ, ਤਾਂ ਉਹ ਨਾਮ ਸੀ ਦਰਸ਼ਨ ਸਿੰਘ ਫੇਰੂਮਾਨ ਹੋਣਾ ਦਾ। ਹਾਂ, ਦਰਸ਼ਨ ਫੇਰੂਮਾਨ ਸਿੰਘ ਸਾਹਿਬ। ਜੀ, ਮੈਂ 1 ਮਿੰਟ ਲੈ ਕੇ ਇਹ ਥੋੜਾ ਜਿਹਾ ਇਹਨਾਂ ਦੇ ਬਾਰੇ ਪੜ੍ਹ ਦਊਂਗਾ ਕਿ ਦਰਸ਼ਨ ਸਿੰਘ ਜਿਹੜੇ ਫੇਰੂਮਾਨ ਹੋਣਾ ਦੀ ਭੁੱਖ ਹੜਤਾਲ ਦਾ ਜ਼ਿਕਰ ਕਰਨਾ ਵੀ ਬਹੁਤ ਜ਼ਰੂਰੀ। ਕਹਿੰਦੇ ਦਰਸ਼ਨ ਸਿੰਘ ਫੇਰੂਮਾਨ ਨੇ ਸੰਤ ਫਤਿਹ ਸਿੰਘ ਦੇ ਮਰਨ ਵਰਤ ਰੱਖਣ ਦੀ ਆਪਣੀ ਅਰਦਾਸ ਤੋੜ ਕੇ ਸਿੱਖ ਧਰਮ ਦੀ ਮਰਿਆਦਾ ਨੂੰ ਘਟਾਉਣ ਦਾ ਦੋਸ਼ ਲਾਇਆ ਸੀ, ਕਿਉਂਕਿ ਇਸ ਤੋਂ ਪਹਿਲਾਂ ਸੰਤ ਫਤਿਹ ਸਿੰਘ ਹੋਣੀ ਮਰਨ ਵਰਤ ਰੱਖਿਆ ਸੀ। ਪੰਜਾਬੀ ਸੂਬੇ ਦੀ ਜਿਹੜੀ ਮੰਗ ਸੀ ਤੇ ਹਰਿਆਣੇ ਨੂੰ ਨਾਲ ਰਲਾ ਕੇ ਰੱਖਣ ਦੀ ਮੰਗ ਸੀ, ਉਸ ਦੇ ਵਿੱਚ ਇੰਟਰਵੀਨ ਕਰਕੇ ਉਸ ਸਮੇਂ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇਹ ਮਾਮਲੇ ਨੂੰ ਸ਼ਾਂਤ ਕਰਵਾ ਦਿੱਤਾ ਸੀ। ਪਰ ਜਿਹੜੇ ਦਰਸ਼ਨ ਸਿੰਘ ਫੇਰੂਮਾਨ ਸੀ ਉਹ ਬਹੁਤ ਅਡਿੱਗ ਰਹੇ ਆਪਣੀ ਗੱਲ ਤੇ ਉਹਨਾਂ ਨੇ ਜਦੋਂ ਐਲਾਨ ਕੀਤਾ ਥੋੜੀ ਦੇਰ ਬਾਅਦ ਹੀ ਉਹਨਾਂ ਨੂੰ 12 ਅਗਸਤ 1969 ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਪਰ ਦਰਸ਼ਨ ਸਿੰਘ ਫੇਰੂਮਾਨ ਕਹਿਣੀ ਤੇ ਕਥਨੀ ਦੇ ਪੱਕੇ ਨਿਕਲੇ। ਉਹਨਾਂ ਨੇ ਗ੍ਰਿਫਤਾਰੀ ਦੇ ਤੀਜੇ ਦਿਨ 15 ਅਗਸਤ 1969 ਨੂੰ ਅੰਮ੍ਰਿਤਸਰ ਜੇਲ੍ਹ ਦੇ ਅੰਦਰ ਹੀ ਆਪਣਾ ਮਰਨ ਵਰਤ ਸ਼ੁਰੂ ਕਰ ਦਿੱਤਾ। 27 ਅਗਸਤ ਨੂੰ ਉਹਨਾਂ ਨੂੰ ਜਬਰੀ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ, ਪਰ ਉਹਨਾਂ ਨੇ ਇਲਾਜ ਦੇ ਨਾਲ-ਨਾਲ ਖਾਣ ਪੀਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਆਖਰਕਾਰ ਭੁੱਖ ਹੜਤਾਲ ਦੇ 74ਵੇਂ ਦਿਨ 27 ਅਕਤੂਬਰ 1969 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ। ਇਹ ਹੈ ਜੀ ਮਜਮੂ। ਹਾਂ, ਬਿਲਕੁਲ ਇਹੀ ਮੈਂ ਕਹਿ ਰਿਹਾ ਕਿ ਇਸ ਤੇ ਮੈਂ 74 ਦਿਨ ਮੈਂ ਇੱਕ ਉਹ ਮੰਨਦਾਗਾ ਭੁੱਖ ਹੜਤਾਲ ਦਾ, ਕਿ ਉਹ ਇੱਕ ਪੁਆਇੰਟ ਹੈਗਾ। ਪੰਜਾਬ 'ਚ ਸਭ ਤੋਂ ਜਿਹੜੀ ਲੰਬੀ ਭੁੱਖ ਹੜਤਾਲ ਹੈਗੀ ਆ, ਮਰਨ ਵਰਤ ਹੈਗਾ, ਉਹ 74 ਦਿਨ ਦਾ ਹੈਗਾ ਤੇ ਦਰਸ਼ਨ ਸਿੰਘ ਜੀ ਫੇਰੂਮਾਨ ਹੋਣਾ ਦਾ ਹੈਗਾ। ਹੁਣ ਤੇ ਉਹ ਪੂਰੇ ਹੋ ਗਏ ਸੀਗੇ। ਆਪਾਂ ਜੀ ਜਗਜੀਤ ਸਿੰਘ ਡੱਲੇਵਾਲ ਸਾਹਿਬ ਉਹਨਾਂ ਨੂੰ ਦੇਖ ਰਹੇ ਹਾਂ, 85ਵੇਂ ਦਿਨ ਐਂਟਰ ਕਰ ਗਏ ਨੇ। 85 ਡੇਜ਼ ਹੋ ਗਏ ਹੈਗੇ ਉਹਨਾਂ ਨੂੰ, ਤੇ ਉਹ ਅੱਜ ਸੈਂਟਰ ਨਾਲ ਬੈਠ ਕੇ ਮੀਟਿੰਗ ਕਰ ਰਹੇ ਨੇ। ਤੁਸੀਂ ਉਹਨਾਂ ਦਾ ਦੇਖ ਸਕਦੇ ਹੋ। ਉਹ ਸਾਰੇ ਕਿਸਮ ਜੀ ਦੀਆਂ ਖਬਰਾਂ ਵੀ ਉਹਨਾਂ ਨੂੰ ਡ੍ਰਿਪ ਲਗਵਾਈ ਗਈ ਤੇ ਡ੍ਰਿਪ ਤੇ ਉਹ ਇਹ ਕਹਿਣ ਲੱਗੇ ਕਿ ਉਹਨਾਂ ਦਾ ਨਾੜਾ ਜਵਾਬ ਦੇ ਗਈਆਂ ਹੈਗੀਆਂ, ਉਹ ਡ੍ਰਿਪ ਉਹਨਾਂ ਨੂੰ ਜਾ ਹੀ ਨਹੀਂ ਰਹੀ। ਇਸ ਕਿਸਮ ਦੇ ਵੀ ਚੀਜ਼ਾਂ ਆਈਆਂ। ਮੈਨੂੰ ਲੱਗਦਾ ਕਿ ਦੇਖੋ ਇਹਦੇ ਨਾਲ ਜਿਹੜੇ ਆਮ ਲੋਕਾਂ 'ਚ ਠੀਕ ਹੈ ਕਿ ਤੁਹਾਡਾ ਇਮੋਸ਼ਨਲ ਉਹ ਬਣਿਆ ਰਹਿੰਦਾ ਹੈਗਾ, ਪਰ ਸਰਕਾਰ ਤੇ ਜਿਹਦੇ ਤੇ ਤੁਸੀਂ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਉਹ ਸਾਰੇ ਸਰਕਲ 'ਚ ਤਾਂ ਇਹ ਗੱਲ ਹੁੰਦੀ ਹੈ ਕਿ ਠੀਕ ਹੈ, ਜਿਸ ਹਿਸਾਬ ਦੀ ਭੁੱਖ ਜੀ, ਹੜਤਾਲ ਚੱਲ ਰਹੀ ਸਾਨੂੰ। ਆਧਾਰ ਤੁਸੀਂ ਇੱਕ ਤਰੀਕੇ ਦਾ ਆਪਣਾ ਗਵਾ ਦਿੰਦੇ ਹੋ। ਜੇਕਰ ਮਨਦੀਪ ਹਾਂ, ਜੀ ਮੈਂ ਸੁਪਰੀਮ ਇੱਥੇ ਕੋਰਟ ਅੰਤ 'ਚ ਤੇ ਸੁਪਰੀਮ ਕੋਰਟ 'ਚ ਬਹੁਤ ਇਹ ਗੱਲ ਉੱਠੀ ਹੈ। ਸੁਪਰੀਮ ਕੋਰਟ ਜੀ 'ਚ ਜੀ ਏਮਸ ਦੀ ਰਿਪੋਰਟ ਬਾਰੇ ਵੀ ਆਪਾਂ ਚਰਚਾ ਕੀਤੀ ਹੈ। ਏਮਸ ਦੀ ਜਿਹੜੀ ਰਿਪੋਰਟ ਆਈ, ਮੈਡੀਕਲ ਰਿਪੋਰਟ, ਜੀ ਤਾਂ ਇਹ ਬਹੁਤ ਮਤਲਬ ਕਿਉਂਕਿ ਮੈਂ ਫਾਰਮ ਐਜੀਟੇਸ਼ਨਸ ਨੂੰ ਲਗਾਤਾਰ ਕਵਰ ਕਰਦਾਗਾ, ਲਿਖਿਆ ਵੀ ਹੈਗਾ, ਮੈਂ ਕਿਤਾਬ ਵੀ ਲਿਖੀ ਹੈ। ਇਹਨਾਂ ਨੂੰ ਸਾਰਿਆਂ ਨੂੰ ਮੈਂ ਬਹੁਤ ਨਜ਼ਦੀਕ ਨੇੜੇ ਤੋਂ ਦੇਖਦਾ ਹੈਗਾ। ਇਸ ਕਰਕੇ ਮੈਨੂੰ ਇਹ ਅਜੀਬ ਲੱਗਿਆ ਕਿ ਯਾਰ ਤੁਸੀਂ ਇੱਕ ਜਿਹੜੀ ਤੁਹਾਡੀ ਸੈਕਰੇਟਨੈਸ ਹੁੰਦੀ ਹੈ, ਪਵਿੱਤਰਤਾ ਹੁੰਦੀ ਹੈ, ਉਹਨੂੰ ਤੁਸੀਂ ਗਵਾ ਲੈਂਦੇ ਹੋ ਇਹ ਕਰਕੇ। ਜੀ, ਹਾਲਾਂਕਿ ਅਸੀਂ ਇਹ ਨਹੀਂ ਕਹਿੰਦੇ ਜਾਂ ਇਹ ਨਹੀਂ ਚਾਹੁੰਦੇ ਕਿ ਕਿਸੇ ਦੀ ਵੀ ਜਾਨ ਜਾਵੇ, ਪਰ ਜਦੋਂ ਤੁਸੀਂ ਆਪਣੀ ਗੱਲ ਤੇ ਅਡਿੱਗ ਰਹਿੰਦੇ ਹੋ, ਜਦੋਂ ਤੁਸੀਂ ਆਪਣੀ ਗੱਲ ਤੇ ਅੜੇ ਰਹਿੰਦੇ ਹੋ, ਤਾਂ ਉਸ ਦੇ ਨਾਲ ਤੁਹਾਡਾ ਆਤਮ ਸਨਮਾਨ ਹੋਰ ਵੱਧਦਾ ਹੈ। ਲੋਕਾਂ ਦੀ ਨਿਗਾਹ ਦੇ ਵਿੱਚ ਤੁਸੀਂ ਹੋਰ ਵੱਡੇ ਹੁੰਦੇ ਹੋ ਤੇ ਅੱਗਿਓਂ ਵੀ ਪ੍ਰਭਾਵ ਪੈਂਦਾ ਹੈ, ਜਿਨ੍ਹਾਂ ਤੇ ਪ੍ਰਭਾਵ ਪਾਉਣ ਦੇ ਲਈ ਤੁਸੀਂ ਇਹ ਵਰਤ ਸ਼ੁਰੂ ਕੀਤਾ ਸੀ। ਅਗਲੇ ਸਵਾਲ ਤੇ ਚੱਲੀਏ ਤਾਂ ਮੰਤਰੀ ਬਣ ਗਏ ਨੇ ਹੁਣ ਮਨਜਿੰਦਰ ਸਿੰਘ ਸਿਰਸਾ ਹੋਣੀ, ਤੇ ਇਹ ਰਿਵਾਜ ਹੈ ਆਪਣੇ ਕਮਿਊਨਿਟੀ ਦੇ ਵਿੱਚ ਕਿ ਹਰਿਆਣੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਵੱਡੇ ਅਹੁਦੇ ਤੇ ਜਾਂਦਾ ਹੈ ਜਾਂ ਕਿਸੇ ਦੀ ਫਿਲਮ ਰਿਲੀਜ਼ ਹੋਣੀ ਹੁੰਦੀ ਹੈ ਜਾਂ ਕੋਈ ਵੀ ਹੋਰ ਵੱਡਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਦਰਬਾਰ ਸਾਹਿਬ ਜ਼ਰੂਰ ਆਇਆ ਜਾਂਦਾ ਹੈ। ਤੇ ਮਨਜਿੰਦਰ ਸਿੰਘ ਸਿਰਸਾ ਹੋਣੀ ਵੀ ਦਰਬਾਰ ਸਾਹਿਬ ਆਏ ਸੀ ਜੀ। ਕੁਝ ਖਾਸ ਕਿਹਾ ਹੈ ਉਹਨਾਂ ਨੇ? ਖਾਸ ਤਾਂ ਕੀ ਕਹਿਣਾ, ਮਨਜਿੰਦਰ ਸਿੰਘ ਸਿਰਸਾ ਸਾਹਿਬ ਮੰਤਰੀ ਬਣੇ ਨੇ ਜੀ ਤੇ ਚਲੋ ਦਰਬਾਰ ਸਾਹਿਬ ਮੱਥਾ ਟੇਕਣਾ ਬਣਦਾ ਸੀਗਾ, ਉਹਨਾਂ ਨੇ ਟੇਕਿਆ ਗਾ। ਪਰ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਉਹ ਅਜੀਬ ਲੱਗੀ। ਉਹਨਾਂ ਨੇ ਕਿਹਾ ਕਿ ਹੁਣ ਪੰਜਾਬ 'ਚ ਜਿਹੜਾ ਸਾਡਾ ਮਾਡਲ ਉਹਨੂੰ ਲਾਗੂ ਕਰਾਂਗੇ। ਇਸ ਕਰਕੇ ਮੈਂ ਇਹ ਖਬਰ ਲਈ ਹੈ, ਨਹੀਂ ਉੱਦਾਂ ਤਾਂ ਮੈਂ ਇਸ ਖਬਰ 'ਚ ਇੰਟਰਸਟਿਡ ਨਹੀਂ ਸੀਗਾ, ਕਿਉਂਕਿ ਇਹ ਰੂਟੀਨ ਚੀਜ਼ ਹੈ। ਤਾਂ
ਕੋਈ ਵੀ ਸਿੱਖ ਹੋਵੇ ਜਾਂ ਫਿਰ ਕੋਈ ਵੀ ਬੰਦਾ ਜਿਹਦੇ ਮਨ 'ਚ ਇੱਛਾ ਹੁੰਦੀ ਹੈ ਉਹ ਮੱਥਾ ਟੇਕ ਸਕਦਾ ਦਰਬਾਰ ਸਾਹਿਬ। ਪਰ ਇਹ ਜਿਹੜੀ ਸਟੇਟਮੈਂਟ ਹੈਗੀ ਅਸੀਂ ਹੁਣ ਪੰਜਾਬ 'ਚ ਆਪਣਾ ਮਾਡਲ ਲਾਗੂ ਕਰਾਂਗੇ, ਬੀਜੇਪੀ ਦਾ ਮਾਡਲ ਲਾਗੂ ਕਰਾਂਗੇ, ਇਹ ਥੋੜੀ ਮੈਨੂੰ ਖਟਕੀ, ਇਸ ਕਰਕੇ ਮੈਂ ਖਬਰ ਨੂੰ ਲਿਆ ਹੈਗਾ। ਤੇ ਮੈਨੂੰ ਲੱਗਦਾ ਕਿ ਜਿਹੜੀ ਬੀਜੇਪੀ ਹੈ ਉਹਨੇ ਪਹਿਲਾਂ ਜਦੋਂ ਫਾਰਮਰ ਪ੍ਰੋਟੈਸਟ ਚੱਲ ਰਿਹਾ ਸੀ ਉਦੋਂ ਵੀ ਮੈਂ ਮਹਿਸੂਸ ਕੀਤਾ ਸੀਗਾ ਕਿ ਮਨਜਿੰਦਰ ਸਿੰਘ ਸਿਰਸਾ ਰਾਹੀਂ ਉਹਨਾਂ ਨੇ ਕਿਸਾਨ ਅੰਦੋਲਨ 'ਚ ਵੀ ਐਂਟਰੀ ਲੈਣ ਦੀ ਕੋਸ਼ਿਸ਼ ਕੀਤੀ ਸੀ, ਉਹਦੇ 'ਚ ਵੀ ਉਹਨਾਂ ਨੇ ਬਹੁਤ ਸਾਰੀਆਂ ਗੜਬੜਾਂ ਕਰਨ ਦੀ ਕੋਸ਼ਿਸ਼ ਕੀਤੀ, ਪਰ ਉੱਥੇ ਜਿਹੜੇ ਕਿਸਾਨ ਸੀਗੇ ਉਹ ਖਾਸੇ ਵਿਜੀਲੈਂਟ ਸੀਗੇ, ਖਾਸੇ ਚੌਕਸ ਸੀਗੇ, ਇਸ ਕਰਕੇ ਉਹ ਗੜਬੜੀਆਂ ਨਹੀਂ ਕਰ ਪਾਏ। ਤੇ ਹੁਣ ਜੀ ਮੈਨੂੰ ਲੱਗਦਾ ਕਿ ਉਹਨਾਂ ਨੂੰ ਮੰਤਰੀ ਬਣਾ ਕੇ ਪੰਜਾਬ 'ਚ ਬੀਜੇਪੀ ਆਪਣਾ ਅੱਗੇ ਦਾ ਜਿਹੜਾ ਰਾਹ ਹੈ ਉਹ ਪੱਤਾ ਸਫ਼ਰ ਹੈ ਟੇਕੇਗੀ। ਉਹਨੂੰ ਕੋਸ਼ਿਸ਼ ਕਰੂਗੀ, ਉਹਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰੂਗੀ। ਮੈਨੂੰ ਲੱਗਦਾ ਕਿ ਇਸ ਕਰਕੇ ਹੀ ਉਹਨਾਂ ਹੁਣ ਅੱਗੇ ਅੱਗੇ ਤਾਂ ਤੁਸੀਂ ਦੇਖੋਗੇ ਉਹਨਾਂ ਨੂੰ ਦਿੱਲੀ ਦੇ ਵਿੱਚ ਘੱਟ ਤੇ ਪੰਜਾਬ 'ਚ ਵੱਧ ਵਰਤਿਆ ਜਾਇਆ ਕਰੂਗਾ। ਜੀ, ਪੰਜਾਬ ਦੇ ਗੇੜੇ ਉਹਨਾਂ ਦੇ ਹੁਣ ਵੱਧ ਲੱਗਣਗੇ ਕਿਉਂਕਿ ਜ਼ਿੰਮੇਵਾਰੀ ਉਹਨਾਂ ਨੂੰ ਬੇਸ਼ੱਕ ਦਿੱਲੀ 'ਚ ਦਿੱਤੀ ਹੈ, ਪਰ ਐਂਗਲ ਪੰਜਾਬ ਦੇ ਨਾਲ ਹੀ ਜੋੜ ਕੇ ਦੇਖਿਆ ਜਾ ਰਿਹਾ ਹੈ। ਜੀ ਫਤਿਹਗੜ੍ਹ ਸਾਹਿਬ ਦੀ ਜੇਕਰ ਗੱਲ ਕਰ ਲਈਏ, ਫਤਿਹਗੜ੍ਹ ਸਾਹਿਬ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਰਲ ਕੇ ਧਰਨਾ ਲਾ ਦਿੱਤਾ ਕਿਉਂਕਿ ਪਿਛਲੇ 15 ਦਿਨਾਂ ਦੇ ਵਿੱਚ 2 ਸਕੇ ਭਰਾ ਜਿਹੜੇ ਸੀ ਉਹਨਾਂ ਦੀ ਨਸ਼ੇ ਦੇ ਓਵਰਡੋਜ਼ ਦੇ ਕਾਰਨ ਮੌਤ ਹੋ ਗਈ। ਲੋਕ ਕਹਿ ਰਹੇ ਨੇ ਧੜੱਲੇ ਨਾਲ ਨਸ਼ਾ ਵਿਕ ਰਿਹਾ ਹੈ ਜੀ। ਹਾਂਜੀ, ਉੱਥੇ ਇੱਕ ਪਿੰਡ ਪੈਂਦਾ ਪਵਾਲਾ ਫਤਿਹਗੜ੍ਹ ਸਾਹਿਬ 'ਚ, ਤੇ ਉੱਥੇ 2 ਸਗੇ ਭਰਾਵਾਂ ਦੀ 15 ਦਿਨਾਂ ਅੰਦਰ ਹੀ ਨਸ਼ੇ ਦੀ ਓਵਰਡੋਜ਼ ਕਰਕੇ ਡੈਥ ਹੋਈ ਹੈ। ਤੇ ਮੈਂ ਇਸ ਜਿਹੜਾ ਡਰਗ ਇਸ਼ੂ ਹੈਗਾ ਇਹਨੂੰ ਕਵਰ ਕਰਦਾ ਰਿਹਾ 2022-23 'ਚ ਮੈਂ ਇੱਕ ਵੱਡੀ ਸਟੋਰੀ ਕੀਤੀ ਸੀਗੀ। ਤੇ ਜਦੋਂ ਗੱਲ ਹੋਈ ਜਦੋਂ ਮੇਰੀ ਉਹ ਪਿੰਡਾਂ 'ਚ ਜਾ ਕੇ ਗੱਲ ਹੋਈ ਉਦੋਂ ਪਤਾ ਲੱਗਿਆ ਕਿ ਹਰੇਕ ਪਿੰਡ 'ਚ ਨਸ਼ੇ ਦੀ ਓਵਰਡੋਜ਼ ਕਰਕੇ ਡੈਥਸ ਹੈਗੀਆਂ। ਮੈਂ ਇੱਕ ਪਿੰਡ ਜੀ ਦਾ ਜ਼ਿਕਰ ਕਰ ਦਿੰਦਾ, ਫਿਰੋਜ਼ਪੁਰ ਜ਼ਿਲ੍ਹੇ 'ਚ ਜਲਾਲਾਬਾਦ ਬੈਲਟ 'ਚ ਮੈਂ ਦੇਖਿਆ ਸੀਗਾ ਉਹ ਪਿੰਡ ਛੰਗਾਰਾ ਇਹ ਪਿੰਡ ਸੀਗਾ। ਉਹਦੇ 'ਚ ਜੀ 1 ਸਾਲ ਅੰਦਰ 15 ਮੁੰਡਿਆਂ ਦੀ ਡੈਥ ਹੋਈ ਸੀਗੀ, 15 ਨੌਜਵਾਨਾਂ ਦੀ ਡੈਥ ਹੋਈ ਸੀਗੀ। ਤੇ ਜੀ 15 ਤੇ ਉਹਨਾਂ 'ਚ 2 ਏਦਾਂ ਦੇ ਪਰਿਵਾਰ ਵੀ ਸੀ ਜਿਨ੍ਹਾਂ 'ਚ ਇੱਕ ਵੀ ਮਰਦ ਨਹੀਂ ਬਚਿਆ ਸੀਗਾ। ਮਤਲਬ ਜੀ ਭਰਾ ਵੀ ਮਰ ਗਿਆ ਤੇ ਬਾਪੂ ਵੀ ਮਰ ਗਿਆ ਨਸ਼ੇ ਕਰਕੇ। ਤੇ ਇਸ ਖਬਰ ਨੇ ਅੱਜ ਮੇਰਾ ਧਿਆਨ ਇਸ ਕਰਕੇ ਖਿੱਚਿਆ ਕਿਉਂਕਿ ਇੱਕ 2 ਸਗੇ ਭਰਾਵਾਂ ਦੀ ਡੈਥ ਹੋਈ ਹੈ ਉਹ ਨਸ਼ੇ ਦੀ ਓਵਰਡੋਜ਼ ਕਰਕੇ। ਅੱਜ ਪਿੰਡਾਂ ਵਾਲਿਆਂ ਨੇ ਇਹਦੇ ਅਗੇਂਸਟ ਧਰਨਾ ਵੀ ਲਾਇਆ। ਜਿਹੜਾ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਜਿਹੜਾ ਰੋਡ ਹੈ ਉੱਥੇ ਇਹਨਾਂ ਨੇ ਧਰਨਾ ਵੀ ਲਾਇਆ, ਪਰ ਆਪਾਂ ਨੂੰ ਪਤਾ ਹੈ ਕਿ ਜਿਹੜੀ ਪੁਲਿਸ ਹੈਗੀ ਆ ਉਹ ਆ ਕੇ ਆਸ਼ਵਾਸਨ ਦੇ ਕੇ ਧਰਨਿਆਂ ਨੂੰ ਚੁਕਾ ਦਿੰਦੀ ਹੈਗੀ ਆ। ਤੇ ਲਗਾਤਾਰ ਜਿਹੜੇ ਆਪਾਂ ਕੈਪਟਨ ਦੀ ਜਦੋਂ 2017 ਦੇ ਵਿੱਚ ਸਰਕਾਰ ਬਦਲੀ ਹੋ ਰਹੀ ਸੀ ਤਾਂ ਕਾਂਗਰਸ ਦਾ ਇੱਕ ਕੈਪਟਨ ਦਾ ਇੱਕ ਵੱਡਾ ਇਲਜ਼ਾਮ ਸੀਗਾ ਅਕਾਲੀ ਦਲ ਤੇ ਕਿ ਇਹਨਾਂ ਨੇ ਨਸ਼ਾ ਘਰ ਘਰ ਪਹੁੰਚਾਇਆ ਹੈਗਾ। ਤੇ ਆਪਾਂ ਨੂੰ ਪਤਾ ਹੈਗਾ ਕਿ ਉਸ ਟਾਈਮ ਮਜੀਠੀਆ ਤੱਕ ਵੀ ਕਾਰਵਾਈ ਹੋਈ ਸੀ। ਤੇ ਕੈਪਟਨ ਸਰਕਾਰ ਵੇਲੇ ਲੋਕਾਂ ਨੂੰ ਲੱਗ ਰਿਹਾ ਸੀ ਸ਼ਾਇਦ ਨਸ਼ਾ ਘੱਟ ਹੋਊਗਾ, ਪਰ ਕੋਈ ਘੱਟ ਨਹੀਂ ਹੋਇਆ, ਆਪਾਂ ਨੂੰ ਪਤਾ ਹੈ। ਤੇ ਹੁਣ ਭਗਵੰਤ ਮਾਨ ਉਹਨਾਂ ਨੇ 2022 'ਚ ਸੇਮ ਮੁੱਦਾ ਚੁੱਕਿਆ ਸੀਗਾ ਤੇ 3 ਸਾਲ ਇਹਨਾਂ ਦੇ ਪੂਰੇ ਹੋ ਰਹੇ ਨੇ, ਕੋਈ ਫਰਕ ਨਹੀਂ ਪੈ ਰਿਹਾ ਤੇ ਹਜੇ ਵੀ ਏਦਾਂ ਦੀਆਂ ਖਬਰਾਂ ਆ ਰਹੀਆਂ ਨੇ। ਇਸ ਕਰਕੇ ਖਾਸਾ ਡਰ ਲੱਗਦਾ ਗਾ ਪਿੰਡਾਂ 'ਚ ਜਾਂਦੇ ਆ। ਕਈ ਜੀ ਸਾਰੇ ਪਿੰਡਾਂ ਨੇ ਮਾਲਵੇ 'ਚ, ਮੈਂ ਕਈ ਪਿੰਡਾਂ ਨੂੰ ਜਾਣਦਾ, ਏਦਾਂ ਦੇ ਪਿੰਡਾਂ ਨੂੰ ਜਾਣਦਾ ਜਿੱਥੇ ਉਹਨਾਂ ਨੇ ਨਸ਼ੇ ਦੇ ਅਗੇਂਸਟ ਆਪਣੀ ਕਮੇਟੀਆਂ ਬਣਾਈਆਂ ਹੋਈਆਂ ਨੇ, ਪਰ ਉਹ ਕਮੇਟੀਆਂ ਵੀ ਕੁਛ ਨਹੀਂ ਕਰ ਪਾਉਂਦੀਆਂ। ਤੇ ਬਹੁਤ ਪਹਿਰੇਦਾਰੀ ਦਾ ਸਿਸਟਮ ਬਣ ਚੁੱਕਿਆ, ਪਹਿਰੇ ਲਾਏ ਜਾਂਦੇ ਨੇ ਪਿੰਡਾਂ ਦੇ ਬਾਹਰ ਅੱਜ ਕੱਲ੍ਹ। ਬਿਲਕੁਲ, ਤੇ ਫਿਰ ਜੀ ਜੀ ਵੀ ਬਹੁਤ ਔਖਾ ਹੋ ਰਿਹਾ ਹੈਗਾ। ਤੇ ਇਸ ਕਰਕੇ ਮੈਨੂੰ ਲੱਗਦਾ ਕਿ ਬਹੁਤ ਅਜੀਬ ਸਥਿਤੀ ਹੈ। ਜਿਹੜਾ ਪੰਜਾਬ 'ਚ ਨਸ਼ੇ ਦਾ ਕਿਵੇਂ ਕੀਤਾ ਜਾਵੇ ਇਹ ਮੈਨੂੰ ਵੀ ਨਹੀਂ ਸਮਝ ਲੱਗਦਾ। ਓਦਾਂ ਮਤਲਬ ਮੈਨੂੰ ਲੱਗਦਾ ਕਿ ਨੌਜਵਾਨੀ ਕੋਲ ਇੱਕ ਪ੍ਰੋਜੈਕਟ ਹੁੰਦਾ ਹੈਗਾ। ਇੱਕ ਜੇ ਨੌਜਵਾਨੀ ਕੋਲ ਜੇ ਸੁਸਾਇਟੀ ਨੂੰ ਲੀਡ ਕਰਨ ਵਾਲੇ ਲੋਕ ਜੇ ਉਹਨਾਂ ਨੂੰ ਕੋਈ ਪ੍ਰੋਜੈਕਟ ਨਹੀਂ ਦਿੰਦੇ, ਉਹਨਾਂ ਨੂੰ ਕਿਸੇ ਕੰਮ ਨਹੀਂ ਲਾਉਂਦੇ, ਤਾਂ ਫਿਰ ਉਹ ਨਸ਼ਿਆਂ ਵੱਲ ਹੀ ਜਾਂਦੇ ਨੇ। ਜਿਵੇਂ ਮੈਂ ਜੀ ਜੀ ਇੱਕ ਗੱਲ ਦੇਖ ਰਿਹਾ ਸੀਗਾ ਕਿ ਜੇ ਪੰਜਾਬ ਦੀ ਨੌਜਵਾਨੀ ਨੂੰ ਅੱਜ ਕੋਈ ਪੋਲੀਟੀਕਲ ਪ੍ਰੋਜੈਕਟ ਮਿਲ ਜਾਵੇ ਜਿਸ ਤੇ ਕੰਮ ਕਰਨਾ ਹੋਵੇ, ਸੁਧਾਰ ਵਾਸਤੇ ਲੜਨਾ ਹੋਵੇ, ਉਹ ਚਲੇ ਜਾਣਗੇ। ਕਿਸਾਨ ਅੰਦੋਲਨ ਦੌਰਾਨ ਆਪਾਂ ਨੇ ਦੇਖਿਆ ਹੀ ਸੀ ਕਿਵੇਂ ਪੰਜਾਬ ਦੇ ਜਿਹੜੇ ਮੁੰਡੇ ਸੀਗੇ ਉਹ ਕਿਸਾਨਾਂ ਨਾਲ ਮੋਢੇ ਤੋਂ ਮੋਢਾ ਲਾ ਕੇ ਲੜਾਈਆਂ ਲੜ ਰਹੇ ਸੀਗੇ। ਪਰ ਉਸ ਤੋਂ ਬਾਅਦ ਇੱਕ ਪੂਰਾ ਮੈਂ ਇਹ ਦੇਖਦਾ ਕਿ ਪੋਲੀਟੀਕਲ ਵੈਕਿਊਮ ਬਹੁਤ ਹੈ ਪੰਜਾਬ 'ਚ, ਬਹੁਤ ਕਿ ਜ਼ਿਆਦਾ ਨੌਜਵਾਨ ਵੈਕਿਊਮ ਹੈਗੇ ਹੈ। ਆ। ਹਾਂ, ਨੌਜਵਾਨ ਹੈਗੇ ਆ, ਉਹਨਾਂ ਨੂੰ ਸੁਸਾਇਟੀ ਜਾਂ ਫਿਰ ਜਿਹੜਾ ਸਰਕਾਰ ਹੈਗੀ ਆ, ਜੇ ਆਪਾਂ ਸਰਕਾਰ ਦੀ ਗੱਲ ਕਰ ਲਈਏ, ਸਰਕਾਰ ਉਹਨਾਂ ਨੂੰ ਰਿਜੈਕਟ ਤਾਂ ਕਰ ਦਿੰਦੀ ਹੈ, ਉਹਨਾਂ ਨੂੰ ਜੋਬ ਅਪਰਚੁਨਿਟੀ ਵੀ ਨਹੀਂ ਦਿੰਦੀ, ਏਮਪਲੋਇਮੈਂਟ ਕੁਛ ਵੀ ਨਹੀਂ ਦਿੰਦੀ, ਠੀਕ, ਲਾਈਵਲੀਹੁੱਡ ਵਾਸਤੇ ਉਹਨਾਂ ਦਾ ਕੁਛ ਵੀ ਨਹੀਂ ਕਰਦੀ। ਤੇ ਜਦੋਂ ਉਹ ਰਿਜੈਕਟ ਹੋ ਜਾਂਦੇ ਆ ਤੇ ਫਿਰ ਇੱਕ ਦੂਜਾ ਹਿੱਸਾ ਹੁੰਦਾ ਹੈਗਾ, ਉਹ ਹੁੰਦਾ ਕਿ ਉਹਨਾਂ ਨੂੰ ਕੋਈ ਪੋਲੀਟੀਕਲ ਪ੍ਰੋਜੈਕਟ ਤੇ ਲਾਇਆ ਜਾਵੇ,
ਕੋਈ ਲੀਡਰਸ਼ਿਪ ਦਿੱਤੀ ਜਾਵੇ, ਕੋਈ ਕੰਮ ਦਿੱਤਾ ਜਾਵੇ, ਉਸ ਕਿਸਮ ਦਾ ਵੀ ਕੰਮ ਨਹੀਂ ਹੁੰਦਾ। ਇਸ ਕਰਕੇ ਉਹ ਸਰਕਾਰ ਤੋਂ ਤਾਂ ਰਿਜੈਕਟ ਹੋ ਹੀ ਜਾਂਦੇ ਨੇ, ਸੁਸਾਇਟੀ ਤੋਂ ਵੀ ਰਿਜੈਕਟ ਹੋ ਜਾਂਦੇ ਨੇ ਤੇ ਉਹ ਜੀ ਫਿਰ ਨਸ਼ਿਆਂ ਵੱਲ ਹੀ ਚਲੇ ਜਾਂਦੇ ਨੇ। ਇਹ ਮੈਂ ਮੇਨ ਕਾਰਨ ਮੰਨਦਾਗਾ, ਜੇ ਇਹਦਾ ਸੋਸ਼ਲ ਪੋਲੀਟੀਕਲ ਕਾਰਨ ਜਾਣਨਾ ਹੋਵੇ ਤਾਂ। ਜੀ ਸੋ ਗੱਲਾਂ ਤਾਂ ਇਸ 'ਚ ਬਹੁਤ ਸਾਰੀਆਂ ਨੇ, ਸਾਡੇ ਸਮੇਂ ਦੀ ਘਾਟ ਹੋਣ ਕਰਕੇ ਸਮਾਂ ਇਜਾਜ਼ਤ ਨਹੀਂ ਦਿੰਦਾ, ਨਹੀਂ ਤਾਂ ਇਸ ਤੇ ਕਮੈਂਟ ਤਾਂ ਇਹ ਵੀ ਕੀਤਾ ਜਾ ਸਕਦਾ ਹੈ ਕਿ ਪੋਲੀਟੀਕਲ ਤੰਤਰ ਹੈ ਜਿਹੜਾ ਉਹ ਚਾਹੁੰਦਾ ਹੀ ਨਹੀਂ ਗਾ ਕਿ ਨਵੇਂ ਨੌਜਵਾਨ ਇਸ ਪਾਸੇ ਨੂੰ ਆਉਣ, ਕਿਉਂਕਿ ਮੰਤਰੀ ਦਾ ਪੁੱਤ ਮੰਤਰੀ ਬਣੇ, ਉਹ ਇਹੀ ਚਾਹੁੰਦੇ ਨੇ। ਉਹ ਬਿਲਕੁਲ ਨਹੀਂ ਚਾਹੁੰਦੇ, ਕਿਉਂਕਿ 1983 ਤੋਂ ਬਾਅਦ ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ ਚੋਣਾਂ ਹੀ ਨਹੀਂ ਕਰਾਈਆਂ ਗਈਆਂ ਤੇ ਨਾ ਹੀ ਕਿਸੇ ਨੌਜਵਾਨ ਨੂੰ ਇਧਰਲੇ ਪਾਸੇ ਨੂੰ ਆਉਣ ਦਿੱਤਾ ਜਾਂਦਾ ਹੈ। ਪੈਸੇ ਦਾ ਬਹੁਤ ਵੱਡਾ ਇੱਕ ਖਲਾ ਹੈ, ਜਿਹਦੀ ਗੱਲ ਅਕਸਰ ਕੀਤੀ ਜਾਂਦੀ ਹੈ ਕਿ ਇਲੈਕਸ਼ਨ ਕਮਿਸ਼ਨ ਨੂੰ ਇਹੋ ਜਿਹੇ ਰਿਫਾਰਮ ਲਿਆਉਣੇ ਚਾਹੀਦੇ ਨੇ ਵੀ ਪੈਸੇ ਦੀ ਘੱਟ ਤੋਂ ਘੱਟ ਲੋੜ ਜਾਂ ਵਰਤੋਂ ਹੋਵੇ। ਸੋ ਆਖਰੀ ਖਬਰ ਦੇ ਵੱਲ ਤੇਜ਼ੀ ਦੇ ਨਾਲ ਚਲੇ ਜਾਂਦੇ ਆ ਕਿ ਅਕਾਲ ਤਖਤ ਸਾਹਿਬ ਤੇ ਐਸਜੀਪੀਸੀ ਦੇ ਵਿਚਾਲੇ ਜਿਹੜਾ ਪਾੜ ਲਗਾਤਾਰ ਵੱਧਦਾ ਜਾ ਰਿਹਾ ਹੈ। ਬਹੁਤ ਗੌਰ ਨਾਲ ਦੇਖ ਰਹੇ ਨੇ ਇਸ ਨੂੰ ਸਿੱਖ, ਪਰ ਹੁਣ ਵੱਡੀ ਕੀ ਅਪਡੇਟ ਹੈ ਜੀ ਜਥੇਦਾਰ ਸਾਹਿਬ ਵੱਲੋਂ? ਗੁਰਪ੍ਰੀਤ, ਇਹ ਖਬਰ ਜਿਹੜੀ ਮੈਂ ਜਿੱਥੋਂ ਤੱਕ ਅੱਜ ਮੈਂ ਫੋਲੋ ਕੀਤੀ ਸੀਗੀ, ਉਹਦੇ 'ਚ ਇਹ ਹੀ ਸੀਗਾ, ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਸਾਹਿਬ ਸੀਗੇ ਉਹ ਥੋੜੇ ਨਾਰਾਜ਼ ਸੀਗੇ ਐਸਜੀਪੀਸੀ ਦੇ ਹੋਰ ਮੈਂਬਰਾਂ ਦੇ ਵਰਤਾਓ ਕਰਕੇ। ਤੇ ਉਹਨਾਂ ਨੇ ਕਿਹਾ ਕਿ ਪਹਿਲਾਂ ਮੈਨੂੰ ਲੱਗਦਾ ਸੀਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਰਮੋਰ ਸੰਸਥਾ ਹੈਗੀ ਆ, ਉਹਦੇ ਜਿਹੜੇ ਫੈਸਲੇ ਹੁੰਦੇ ਆ ਉਹ ਸਾਰਿਆਂ ਤੇ ਲਾਗੂ ਹੁੰਦੇ ਨੇ ਤੇ ਸਾਰੇ ਸਿੱਖ ਉਹਦਾ ਸਨਮਾਨ ਕਰਦੇ ਨੇ। ਪਰ ਹੁਣ ਮੇਰੇ ਮਨ 'ਚ ਡਾਊਟ ਆ ਰਿਹਾ, ਤੇ ਉਹ ਡਾਊਟ ਆਪਾਂ ਨੂੰ ਪਤਾ ਹੈ ਕਿ ਜਿਸ ਹਿਸਾਬ ਨਾਲ ਉਹ ਜਿਹੜਾ ਅਰਜਿੰਦਰ ਸਿੰਘ ਧਾਮੀ ਵਾਲਾ ਐਪੀਸੋਡ ਆਇਆ, ਉਸ ਤੋਂ ਪਹਿਲਾਂ ਯਾਨੀ ਹਰਪ੍ਰੀਤ ਸਿੰਘ ਵਾਲਾ ਐਪੀਸੋਡ ਹੋਇਆ, ਇਸ ਕਰਕੇ ਉਹਨਾਂ ਨੇ ਸਟੇਟਮੈਂਟ ਦਿੱਤੀ ਹੈਗੀ ਆ। ਇਹ ਇੱਕ ਮੈਨੂੰ ਲੱਗਦਾ ਕਿ ਵੱਡੀ ਅਪਡੇਟ ਹੈਗੀ ਆ। ਜਿਹੜੇ ਐਸਜੀਪੀਸੀ ਦੇ ਕਈ ਸਾਰੇ ਮੈਂਬਰ ਸਾਹਿਬਾਨ ਜਿਹੜੇ ਬਾਦਲ ਹੋਣਾ ਵੱਲ ਝੁਕਾ ਰੱਖਦੇ ਨੇ, ਉਹਨਾਂ ਤੋਂ ਖਾਸੇ ਨਾਰਾਜ਼ ਨਜ਼ਰ ਆ ਰਹੇ ਨੇ। ਜੀ ਸੋ ਆਖਰੀ ਖਬਰ ਇਸ ਤੋਂ ਬਾਅਦ ਅਗਲੀ ਵੀ ਮੈਂ ਕਹਿੰਦਾ ਲੈ ਹੀ ਲੈਣੇ ਤੇਜ਼ੀ ਨਾਲ, ਕਿਉਂਕਿ ਜ਼ਰੂਰੀ ਬਹੁਤ ਹੈ। ਹਾਸੋਹੀਣੀ ਹੋ ਗਈ ਹੈ ਪੰਜਾਬ ਦੇ ਵਿੱਚ, ਕਹਿੰਦੇ ਹਰੇਕ ਕੰਮ ਅਸੀਂ 70 ਸਾਲਾਂ 'ਚ ਹੀ ਪਹਿਲੀ ਵਾਰ ਕੀਤਾ ਹੈ। ਤੇ ਪੰਜਾਬ ਦੇ ਵਿੱਚ ਇੱਕ ਮੰਤਰੀ ਸਾਹਿਬ ਸੀ, ਉਹਨਾਂ ਦੇ ਕੋਲ ਜਿਹੜਾ ਵਿਭਾਗ ਉਹਨਾਂ ਤੋਂ ਲਿਖਤੀ ਰੂਪ 'ਚ ਮਿਲਿਆ ਸੀ, ਉਹ ਤਾਂ ਵਿਭਾਗ ਹੀ ਨਹੀਂ ਐਗਜ਼ਿਸਟ ਕਰਦਾ ਜੀ। ਇਹ ਕੀ ਮਾਜਰਾ ਬਣਿਆ? ਇਹ ਮਾਜਰਾ ਇਹ ਬਣਿਆ ਕਿ ਅੰਮ੍ਰਿਤਸਰ ਦੇ ਅਜਨਾਲਾ ਸੀਟ ਤੋਂ ਜਿਹੜੇ ਵਿਧਾਇਕ ਨੇ ਕੁਲਦੀਪ ਸਿੰਘ ਧਾਲੀਵਾਲ, ਉਹ ਮੰਤਰੀ ਬਣਾਏ ਗਏ ਸੀਗੇ। ਐਡਮਿਨਿਸਟ੍ਰੇਟਿਵ ਰਿਫਾਰਮਸ ਇੱਕ ਮਿਨਿਸਟਰੀ ਹੁੰਦੀ ਸੀਗੀ। ਉਹਨਾਂ ਨੇ ਫਿਰ ਆਪਣਾ ਸੈਕਟਰੀ ਲੱਭਣ ਦੀ ਕੋਸ਼ਿਸ਼ ਕੀਤੀ, ਸੈਕਟਰੀ ਨਹੀਂ ਲੱਭਿਆ। ਆਫਿਸ ਸਟਾਫ ਲੱਭਣ ਦੀ ਕੋਸ਼ਿਸ਼ ਕੀਤੀ ਉਸ ਮਿਨਿਸਟਰੀ ਦਾ, ਉਹ ਨਹੀਂ ਲੱਭਿਆ। ਆਫਿਸ ਲੱਭਣ ਦੀ ਕੋਸ਼ਿਸ਼ ਕੀਤੀ, ਉਹ ਵੀ ਉਹਨਾਂ ਨੂੰ ਨਹੀਂ ਮਿਲਿਆ। ਫਿਰ ਉਹ ਭਗਵੰਤ ਮਾਨ ਕੋਲ ਗਏ ਕਿ ਬਾਈ ਜੀ ਇਹ ਏਦਾਂ ਦਾ ਤਾਂ ਕੋਈ ਡਿਪਾਰਟਮੈਂਟ ਹੈ ਹੀ ਨਹੀਂ ਜਿਹਦਾ ਤੁਸੀਂ ਮੈਨੂੰ ਮੰਤਰੀ ਬਣਾਤਾ। ਫਿਰ ਦੋਵਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ, ਭਗਵੰਤ ਮਾਨ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਫਿਰ ਉਹਨਾਂ ਨੇ ਉਹ ਪੰਜਾਬ ਗਵਰਨਰ ਕੋਲ ਗਏ ਤੇ ਉਹਨਾਂ ਨੇ ਕਿਹਾ ਕਿ ਇਹ ਨੋਟੀਫਾਈ ਕਰਕੇ ਡਿਪਾਰਟਮੈਂਟ ਨੂੰ ਖਤਮ ਕਰ ਦਿਓ। ਤੇ 7 ਫਰਵਰੀ 2025 ਨੂੰ ਨੋਟੀਫਾਈ ਕਰਕੇ ਜਿਹੜਾ ਐਡਮਿਨਿਸਟ੍ਰੇਟਿਵ ਰਿਫਾਰਮ ਨਾਂ ਦਾ ਜਿਹੜਾ ਵਿਭਾਗ ਸੀਗਾ ਉਹਨੂੰ ਖਤਮ ਕਰ ਦਿੱਤਾ ਗਿਆਗਾ। ਤੇ ਉਹ 20 ਮਹੀਨਿਆਂ ਤੱਕ ਏਦਾਂ ਦੇ ਡਿਪਾਰਟਮੈਂਟ ਦੇ ਮਿਨਿਸਟਰ ਰਹੇ ਜੋ ਐਗਜ਼ਿਸਟ ਨਹੀਂ ਕਰਦਾ ਸੀਗਾ। ਖਾਸੀ ਅਜੀਬ ਜੀ ਗੱਲ ਲੱਗੀ। ਤੇ ਇਹ ਗੱਲ ਪੰਜਾਬ 'ਚ ਹੀ ਹੋ ਸਕਦੀ ਹੈ ਤੇ ਪੰਜਾਬ 'ਚ ਹੀ ਆਪਾਂ ਨੂੰ ਨਿਕਲਣ ਨੂੰ ਮਿਲੀ। ਤੇ ਖਾਸੀ ਮਤਲਬ ਇਹਦੇ ਤੇ ਜਿੰਨੇ ਵੀ ਵਿਪਕਸ਼ੀ ਆਗੂ ਹੈਗੇ, ਆਪੋਜੀਸ਼ਨ ਪਾਰਟੀਆਂ ਦੇ ਜਿਹੜੇ ਆਗੂ ਹੈਗੇ, ਉਹ ਚੁਟਕੀਆਂ ਲੈ ਰਹੇ ਨੇ, ਉਹ ਵੀ ਆਪਣਾ ਤੰਜ ਲਗਾਤਾਰ ਕੱਸ ਰਹੇ ਨੇ। ਮੈਂ ਵੀ ਜਦੋਂ ਇਹ ਖਬਰ ਮੈਂ ਵੀ ਜਦੋਂ ਪੜ੍ਹੀ, ਮੈਂ ਵੀ ਖਾਸਾ ਹੱਸਿਆ ਤੇ ਹਾਸੇ ਵਾਲੀ ਗੱਲ ਹੈ। ਬਾਕੀ ਤਾਂ ਮੈਨੂੰ ਲੱਗਦਾ ਕਿ ਕੋਈ ਏਦਾਂ ਦਾ ਹੋਰ ਡਿਪਾਰਟਮੈਂਟ ਨਾ ਨਿਕਲਿਆ ਹੋਵੇ, ਖਾਸੀ ਥੂ ਹੋਣੀ ਹੈ। ਭਗਵੰਤ ਮਾਨ ਉਹਦਾ ਮੰਨ ਨਹੀਂ ਰਹੇ ਕਿ ਏਦਾਂ ਦਾ ਕੁਝ ਹੋਇਆ। ਉਹ ਤਾਂ ਕਹਿ ਰਹੇ ਨਹੀਂ ਅਸੀਂ ਤਾਂ ਡਿਪਾਰਟਮੈਂਟ ਦਾ ਨਾਂ ਚੇਂਜ ਕੀਤਾ ਹੈ। ਡਿਪਾਰਟਮੈਂਟ ਦਾ ਨਾਂ ਕੋਈ ਚੇਂਜ ਨਹੀਂ ਕੀਤਾ, ਡਿਪਾਰਟਮੈਂਟ ਸੀਗਾ ਹੀ ਨਹੀਂ, ਉਹਨੂੰ ਖਤਮ ਕੀਤਾ ਹੈ। ਜੀ ਸੋ ਇਹਦੇ ਵਿੱਚ ਮੈਨੂੰ ਜੋ ਲੱਗਦਾ ਹੈ ਕਿ ਇਹ ਵੀ ਬਹੁਤ ਸ਼ਰਮਨਾਕ ਗੱਲ ਹੈ ਕਿ ਸਾਡੇ ਬਿਊਰੋਕ੍ਰੇਸੀ ਜਿਹੜੀ ਅਸਲ ਗਵਰਨਮੈਂਟ ਹੁੰਦੀ ਹੈ, ਉਹ ਇੰਨੀ ਨਲਾਇਕ ਕਿੱਦਾਂ ਹੋ ਸਕਦੀ ਹੈ। ਉਸ ਬੰਦੇ ਨੂੰ ਸਲੂਟ ਮਾਰੀ ਜਾਂਦੇ ਨੇ ਜਿਹੜਾ ਸਿਰਫ ਤੇ ਸਿਰਫ ਐਮਐਲਏ ਹੈ। ਉਹਦਾ ਜਿਹੜਾ ਉਹਨੂੰ ਉੱਤੋਂ ਜਿਹੜੇ ਸਹੁੰ ਚੁਕਾਉਂਦੇ ਨੇ, ਮੰਤਰੀ ਬਣਾਉਂਦੇ ਨੇ, ਜਿਹੜੇ ਉਹਨਾਂ ਨੂੰ ਪ੍ਰੋਟੋਕਾਲ ਦਿੰਦੇ ਨੇ, ਉਹ ਵੀ ਕਿੰਨੇ ਨਲਾਇਕ ਹੋਣਗੇ। ਸਿਰਫ ਫੇਸ ਵੈਲਿਊ ਦੇ ਨਾਲ, ਸਿਰਫ ਸ਼ਬਦੀ ਤੌਰ ਤੇ ਕਹਿ ਦੇਣ ਨਾਲ ਚੀਜ਼ਾਂ ਅੱਗੇ ਤੁਰੀ ਜਾਂਦੀਆਂ ਨੇ। ਇਹ ਵੀ ਇੱਕ ਅਲੱਗ ਕਿਸਮ ਦਾ ਤੰਤਰ ਹੈ। ਇਸ ਤੇ ਵੀ ਨੱਥ ਪੈਣੀ ਚਾਹੀਦੀ ਹੈ। ਇਸ ਤੇ ਵੀ ਗੱਲ ਜ਼ਰੂਰ ਹੋਣੀ ਚਾਹੀਦੀ ਹੈ ਕਿ ਇਹਦੇ ਪਿੱਛੇ ਕੌਣ ਹੈ ਜਿਹਨੇ ਗਲਤੀਆਂ ਕੀਤੀਆਂ ਨੇ। ਬੇਸ਼ੱਕ ਮੁੱਖ ਮੰਤਰੀ ਸਾਹਿਬ ਆਪ ਹੋਣ। ਸੋ ਪ੍ਰੋਗਰਾਮ ਦਾ ਸਮਾਂ ਸਾਡੇ ਇੱਥੇ ਹੀ ਸਮਾਪਤ ਹੁੰਦਾ ਹੈ। ਸੋ ਮਨਦੀਪ ਜੀ, ਤੁਸੀਂ ਜਾਣਕਾਰੀਆਂ ਸਾਂਝੀਆਂ ਕੀਤੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਸ਼ੁਕਰੀਆ ਗੁਰਪ੍ਰੀਤ।
ਸੋ ਇਹ ਸਨ ਸਾਡੇ ਨਾਲ ਮਨਦੀਪ ਪੁਨੀਆ ਜੀ, ਜਿਨ੍ਹਾਂ ਨੇ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਇੱਕ ਖਬਰ ਦੀ ਤਫਸੀਲ ਦੇ ਨਾਲ ਸਾਂਝ ਪਾਈ ਹੈ ਤੁਹਾਡੇ ਨਾਲ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ? ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਪੰਜਾਬੀ ਰੇਡੀਓ USA ਤੇ ਪੰਜਾਬੀ TV USA ਦੇ ਵੱਖ-ਵੱਖ ਪਲੇਟਫਾਰਮਸ ਦੇ ਜ਼ਰੀਏ ਸਾਂਝੇ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ। ਮੈਨੂੰ ਦਿਓ ਇਜਾਜ਼ਤ।